अस्सलाम वालेकुम जी, की हाल चाल आ? उम्मीद करते हैं वधिया होवोगे। वेलकम है जी तुहाडे अपने डेरे वाले दे व्लॉग 'च। ते अज दा व्लॉग करते हैं स्टार्ट ते दिखाने तुहानूं अपनी रूटीन कि अपना दिन किहो जिहा रहिंदा ते आपां की करते हैं। व्लॉग देखियो जी पूरा, इंशाल्लाह तुहानूं अच्छा लगूगा, तुहानूं आऊगा मज़ा। ते अज दा व्लॉग बड़ा इंटरस्टिंग होने वाला क्योंकि अज व्लॉग जरा तोड़ा फेरा भी आ ते व्लॉग 'च कम्मकार भी आ। अज पहली गल ये कि काम हो रहा, मैं क्या पहला करिए काम उठ के ते फिर आप निकलीए क्योंकि आप जाना एक पासे नूं ते जाना जिथे आ वो तुहानूं दसांगे बाद च। पहला देखते हैं काम कार भी काम कार की आ ते आपां की करना। चौर साहब लगे आ जी माशाल्लाह इधर सफाई करन। हेलो हाउ आर यू, की हाल चाल जे? ठीक हो चौर साहब? इट्टां कट दे, इट्टां। हाँ एक बाहर नहीं कढ़निया उदा करनी सफाई नाल। एक भा कहंदा ਸੀ ਕਹਿੰਦਾ सफाई ਤੁਹਾਡੀ ਨਾ ਜਿਆਦਾ ਸਹੀ ਨਹੀਂ ਹੁੰਦੀ, ਤੁਸੀਂ ਅੱਛੀ ਸਫਾਈ ਨਹੀਂ ਕਰਦੇ, ਇੱਟਾਂ ਨਜ਼ਰ ਨਹੀਂ ਆਉਂਦੀਆਂ। ਉਹ ਫਰਜ਼ ਲੱਗਾ ਇੱਟਾਂ ਕਿ ਹੁਣ ਪਟ ਦਈਏ। ਨਹੀਂ ਮੈਂ ਤੈਨੂੰ ਤਾਂ ਹੀ ਕਿਹਾ ਵਾ, ਉੱਤੇ ਸੀਮੈਂਟ ਪਿਆ ਹੋਇਆ ਇੱਟ ਵਾਸੇ ਨਜ਼ਰ ਆਉਂਦੀ ਆ। ਨਹੀਂ ਆ ਥੋੜੀ ਥੋੜੀ ਨਜ਼ਰ ਆਉਣ ਲੱਗ ਗਈ ਆ ਹੁਣ। ਉਹ ਹਰਸ ਕੋ ਨਾ ਰੰਗ ਫੜ ਲਿਆ ਨਾਲ ਹਾਂ ਆ ਲੈਣਾ ਉਹਦੇ ਨਾਲ ਕੀ ਹੁੰਦਾ? ਲਾਲ ਇੱਟਾਂ ਹੁੰਦਾ। ਅੱਛਾ ਲਾਲ ਇੱਟਾਂ ਨਜ਼ਰ ਆਉਣਗੀਆਂ। ਸਫਾਈ ਨਾ ਬੰਦਿਆਂ ਤਰੀਕੇ ਕਰ ਲਿਓ। ਆ ਯਾਰ ਕਿੰਨੀ ਜਗ੍ਹਾ ਇਲਾਕਾ ਹੋ ਗਿਆ ਅਸਲ ਦੇ ਵਿੱਚ ਜਦੋਂ ਆਪਾਂ ਚਲੋ ਮਜ਼ਾਕ ਆਪਣੀ ਥਾਂ ਤੇ ਰਹਿ ਗਿਆ, ਜਦੋਂ ਆਪਾਂ ਹੁਣ ਸਫਾਈ ਕਰਦੇ ਪਏ ਨਾ ਆਹ ਤੇ ਉਹ ਜਦੋਂ ਘਿਸੜ ਕੇ ਜਾਂਦਾ ਨਾ ਫੌੜਾ, ਉਹ ਫਿਰ ਜਰਾ ਕਿ ਨਾਲ ਕੰਮ ਖਰਾਬ ਹੋ ਜਾਂਦਾ, ਸਮਝ ਰਹੇ ਹੋ? ਇਸ ਕਰਕੇ ਗਿੱਲਾ ਹੁੰਦਾ ਸੁੱਕਾ ਨਿਕਲੇ ਹੁੰਦਾ ਗਿੱਲਾ ਹੁੰਦਾ ਵਾ ਇਹ। ਹਾਂ ਬਾਅਦ ਦੇ ਵਿੱਚ ਸੁੱਕਾ ਨਿਕਲ ਜਾਂਦਾ ਵਾ। ਅਸਲ ਦੇ ਵਿੱਚ ਹੁਣ ਪੱਠੇ ਪੈਣੇ ਆ ਇੱਥੇ ਐਸ ਖੁਰਲੀ ਦੇ ਵਿੱਚ ਹੈ ਨਾ, ਤੇ ਤਾਂ ਕਰਕੇ ਮਾਲ ਸਾਰਾ ਜਿਹੜਾ ਵਾ ਇੱਥੇ ਕੰਮ ਇੱਥੇ ਆ ਜਾਣਾ ਵਾ ਤੇ ਉਸ ਕਰਕੇ ਫਿਰ ਥੋੜਾ ਜਿਹਾ ਮਤਲਬ ਟਾਈਮ ਨਹੀਂ ਮਿਲਦਾ ਇਹਨੂੰ ਸੁੱਕਣ ਵਾਸਤੇ। ਵੈਸੇ ਤਾਂ ਸੁੱਕ ਜਾਂਦਾ ਵਾ, ਠੀਕ ਹੋ ਜਾਂਦਾ, ਵਧੀਆ ਹੋ ਜਾਂਦਾ। ਸੋ ਬਾਕੀ ਕਾਫੀ ਵੀਰਾਂ ਨੂੰ ਸਫਾਈ ਤੋਂ ਇਤਰਾਜ਼ ਆ ਤੇ ਉਹ ਇਨਸ਼ਾਅੱਲਾ ਇਤਰਾਜ਼ ਆਪਾਂ ਛੇਤੀ ਮੁਕਾ ਦੇਣਾ ਵਾ। ਚੀਜ਼ਾਂ ਕਾਫੀ ਡੈਫੀਨੇਟਲੀ ਵਿਗੜੀਆਂ ਹੁੰਦੀਆਂ ਵਾ, ਤੁਹਾਨੂੰ ਪਤਾ ਜਦੋਂ ਇੱਕ ਦੋ ਕੰਮ ਹੋਰ ਨਾਲ ਚੱਲਦੇ ਹੁੰਦੇ ਤੇ ਚੀਜ਼ਾਂ ਡੈਫੀਨੇਟਲੀ ਵਿਗੜ ਜਾਂਦੀਆਂ, ਲੇਕਿਨ ਉਹਨਾਂ ਨੂੰ ਹੁਣ ਇਨਸ਼ਾਅੱਲਾ ਆਪਾਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ। ਬਾਕੀ ਕੰਮ ਕਰਦੇ ਹਾਂ ਸਟਾਰਟ, ਵਲੌਗ ਦੇਖੋ ਪੂਰਾ, ਇਨਸ਼ਾਅੱਲਾ ਤੁਹਾਨੂੰ ਅੱਛਾ ਲੱਗੂਗਾ, ਤੁਹਾਨੂੰ ਆਊਗਾ ਮਜ਼ਾ। ਲੋ ਜੀ ਇੱਧਰ ਆ ਗਏ ਘਰੇ। ਬੇਬੇ ਕੀ ਕਰਦੇ? ਲੋ ਜੀ ਬੇਬੇ ਦੇ ਕੱਪੜੇ ਇਸਤਰੀ ਕਰੀ ਜਾਂਦੇ। ਬਾਹਾਂ ਦੇ ਦਿਓ ਮੇਰੀਆਂ। ਬਾਹਾਂ ਮੈਂ ਤੇ ਕੰਮ ਤੇ ਧੋ ਕੇ ਪਾਈਆਂ ਸੀ, ਲੱਭੀਆਂ ਤੇ ਨਹੀਂ ਮੈਂ ਵੇਖੀਆਂ ਹੀ ਨਹੀਂ ਫਿਰ, ਕੱਪੜੇ ਮੈਂ ਤਾਂ ਹੁੰਦੇ ਤੁਹਾਨੂੰ ਪੁੱਛ ਲਿਆ। ਅਸਲ ਦੇ ਵਿੱਚ ਨਾ ਉਹ ਪੱਠੇ ਲੈਣ ਜਾਣੇ ਆ ਤੇ ਉਹ ਕੰਡ ਛੰਡ ਜੀ ਬਾਹਾਂ ਤੇ ਮੁੜ ਕੇ ਲੜਦੀ, ਮੈਂ ਕਿਹਾ ਉਹ ਚੜਾ ਲਵਾਂ। ਇਹ ਮੇਰੇ ਆ ਇਸਤਰੀ ਆ ਸੈਮ ਦੇ ਕਰੀ ਜਾਂਦੇ ਤੇਰੇ ਆ, ਮੈਂ ਕਿਹਾ ਵੀ ਦੋ ਕਰ ਦਿੰਨੀ ਆ ਤੇ ਫਿਰ ਪਤਾ ਜਿਹੜੇ ਪਾਉਣੇ ਹੋਊਗੇ ਪਾ ਲਈ। ਅੱਛਾ ਚਿੱਟੇ ਕਰਤੇ, ਉਹ ਕਰ ਦਿੱਤੇ। ਚਲੋ ਬਸ ਠੀਕ ਆ। ਉਹਨਾਂ ਦੇ ਹਰੇ ਦੇ ਦਾਗ ਜਿਹੇ ਆ ਉਹ। ਹਰੇ ਦੇ ਦਾਗ ਮੈਂ ਕਿਹੜਾ ਬੇਬੇ ਨੂੰ ਪੱਠੇ ਪਾਏ ਆ? ਨਹੀਂ ਉਹ ਕਿਤੇ ਉੱਥੇ ਨਾ ਤੂੰ ਸ਼ੂਟ ਸ਼ਾਟ ਕਰਦਾ ਪੱਠਿਆਂ ਜਿਹੇ ਤੇ ਉਹ ਆ ਪੱਠਿਆਂ ਦੇ ਵਿੱਚ ਮੈਂ ਲੇਟਦਾ ਰਿਹਾ, ਉਹ ਵੈਸੇ ਲੱਗ ਗਿਆ ਹੋਣਾ ਬੇਬੇ ਕਿਤੇ। ਉਹ ਤਾਂ ਹਰਾ ਤਾਂ ਨਹੀਂ ਸੀ ਲੱਗਣਾ ਨਾ ਵੈਸੇ। ਅੱਛਾ ਹਰਾ ਫਿਰ ਉਦਾਂ ਹੀ ਕਿਤੇ ਲੱਗ ਲੈ। ਜਾਂ ਬੈਠਾ ਹੋ ਘੋੜੀ ਤੇ ਬੈਠਿਆ ਹੋ ਸਕਦਾ ਵਾ ਜਾਂ ਕੁਛ ਇਦਾਂ ਦਾ। ਵੈਸੇ ਘੋੜੀ ਵੀ ਸਾਫ ਸੁਥਰੀ ਕਰਕੇ ਤੇ ਉੱਤੇ ਬਈਦਾ, ਲੇਕਿਨ ਅਸਲ ਦੇ ਵਿੱਚ ਨਾ ਉਦਾਂ ਕਿਤੇ ਘਾਹ ਘੂ ਦਾ ਦਾਗ ਲੱਗ ਗਿਆ ਹੋਣਾ, ਫਿਰ ਇਹ ਰੌਲਾ ਵਾ। ਚਲੋ ਅੱਲਾ ਦੀ ਸਪੁਰਦ। ਜ਼ਿਆਦਾ ਤਾਂ ਨਹੀਂ ਹੈਗਾ? ਨਹੀਂ ਐਡਾ ਤਾਂ ਨਹੀਂ ਮੈਨੂੰ ਤੇ ਉਹ ਵੇਖ ਲਈ ਚੈੱਕ ਕਰ, ਮੈਂ ਤਾਂ ਲੱਗੀ ਆ ਦੋਲਾ ਕਰਨ, ਮੈਂ ਕਿਹਾ ਉਹ ਵੀ ਕਰ ਦਿੰਦੀ ਇਹ ਵੀ ਕਰ। ਚਲੋ ਠੀਕ ਹੈ, ਇਦਾਂ ਕਰ ਲਓ। ਲਓ ਜੀ ਇੱਧਰ ਚਲੀ ਜਾਂਦਾ ਕੰਮ ਕਾਰ। ਬਿਜਲੀ ਦਾ ਫਾਇਦਾ ਹੋ ਗਿਆ ਹੁਣ। ਬੇਬੇ ਜਿੱਥੇ ਜੀ ਕਰਦੇ ਆ ਸੁੱਚ ਚ ਲਾ ਕੇ ਨਾ, ਕਿਉਂ ਇਦਾਂ ਹੀ ਆ? ਹੋਰ 6 ਮਹੀਨੇ ਹੋ ਗਏ ਆ ਕੱਪੜੇ ਚੱਕ ਕੇ ਕਦੀ ਉੱਥੇ ਕਦੀ ਉੱਥੇ, ਛੜਕ ਵਾਲਾ ਹਿਸਾਬ ਸੀ। ਹੁਣ ਲੱਗਦਾ ਵਾ ਕੁਛ ਘਰ ਵਾ ਬਣਿਆ। ਹੁਣ ਤਾਂ ਬੇਬੇ ਘਰ ਕਾਦਾ, ਹੁਣ ਤਾਂ ਮਾਸ਼ਾਅੱਲਾ ਬਹੁਤ ਸੋਹਣਾ ਹੋ ਗਿਆ ਕੰਮ ਕੇ। ਸੋਹਣਾ ਨਹੀਂ ਬਣਿਆ, ਬਣੂਗਾ ਇਨਸ਼ਾਅੱਲਾ। ਨਹੀਂ ਸੋਹਣਾ ਤੇ ਹੋ ਗਿਆ। ਸਾਰੇ ਪਤਾ ਕੀ ਕਹਿੰਦੇ ਆ, ਬਿਜਲੀ ਚਾਲੂ ਹੋ ਗਈ ਨਾ। ਹਾਂ ਬਿਜਲੀ ਚਾਲੂ ਹੋ ਗਈ ਆ। ਆ ਸੁੱਚ ਗਏ ਆ ਲੱਗ ਤੇ ਇਹ ਸ਼ੁਕਰ ਹੋਇਆ ਵਾ ਬਿਜਲੀ ਚਾਲੂ ਹੋ ਗਈ। ਵੀ ਹੁਣ ਇੱਕ ਦੁੱਖ ਮੁੱਕ ਗਿਆ ਆਪਣਾ, ਵੀ ਲੀਡ ਉੱਥੇ ਫਲਾਣੇ ਆ ਉੱਥੇ ਲਾ ਲਾ, ਲੀਡ ਫਲਾਣੇ ਆ ਉੱਥੇ ਲਾ ਲਾ। ਅਸੀਂ ਸਾਲ ਲੀਡਾਂ ਹੀ ਘਮਾਈਆਂ, ਯਕੀਨ ਮੰਨੋ। ਜਿਵੇਂ ਆਹ ਪਈ ਨਾ ਇਵੇਂ ਕਦੇ ਉਹ ਉੱਥੇ ਚੱਕ ਕੇ ਉੱਥੇ ਰੱਖ ਲਿਆ, ਕਦੇ ਉੱਥੇ ਰੱਖ ਰਹੇ ਆ, ਆਹੀ ਕੰਮ ਚੱਲਦਾ ਰਿਹਾ। ਲੇਕਿਨ ਅਲਹਮਦੁਲਿਲਾ ਨਿਬੜ ਗਿਆ। ਤੇ ਹੁਣ ਚੱਕੀਏ ਬਾਹਾਂ, ਚੱਕ ਕੇ ਤੇ ਬਾਹਾਂ ਤੇ ਚਲੀਏ ਪੱਠਿਆਂ ਵਾਲੇ ਟੱਕ ਸਭ ਤੋਂ ਪਹਿਲਾਂ, ਕਿਉਂਕਿ ਪੱਠੇ ਚੱਕ ਲਈਏ। ਮੈਂ ਸਾਹਮਣੇ ਨੂੰ ਕਿਹਾ, ਮੈਂ ਕਿਹਾ ਵੀ ਯਾਰ ਗੋਇਆ ਮੈਂ ਚੱਕਦਾ ਤੇ ਉਹ ਤੇਰੀ ਬਹੁਤ ਅੱਛੇ ਬਈ, ਕਿਆ ਬਾਤ ਹੈ। ਇਹਨੂੰ ਵੀ ਕੰਮ ਪੈ ਗਿਆ ਜੀ। ਮੈਂ ਸੈਮ ਨੂੰ ਕਿਹਾ ਵੀ ਗੋਇਆ ਮੈਂ ਚੁੱਕਦਾ, ਤੂੰ ਪੱਠੇ ਚੁੱਕ ਲੈ। ਉਹਨੇ ਕਿਹਾ ਜੀ ਪੱਠੇ ਨਹੀਂ ਮੇਰੇ ਕੋਲ ਚੁੱਕੇ ਜਾਂਦੇ, ਉਹ ਤੂੰ ਹੀ ਚੱਕਣੇ ਆ ਤੇ ਗੋਇਆ ਜਿਹੜਾ ਵਾ ਉਹ ਮੈਂ ਚੁੱਕਦਾ ਨਾ। ਮੈਂ ਕਿਹਾ ਚਲੋ ਭਾਜੀ ਠੀਕ ਹੋ ਗਿਆ। ਇੱਧਰ ਮਾਸ਼ਾਅੱਲਾ ਬੈਠੇ ਲੈ ਸੀ। ਆ ਚਲੀਏ ਪੱਠੇ ਲੈਣ। $3 ਤੇ ਮੈਂ ਕਿਹਾ ਹੀ ਨਹੀਂ, ਰੇੜਾ ਚੱਕ ਲੈਂਗਾ ਹੈ ਬਈ। ਚਲੋ ਇਹਨਾਂ ਨੂੰ ਛੱਡ ਜੀਏ ਜਾਂਦੇ ਹੋਏ। ਚਲੋ ਜੀ ਆ ਜਾਓ ਦੋਸਤੋ, ਆ ਜਾਓ ਦੋਸਤੋ ਕੰਮ। ਚਲੋ ਜੀ ਚਲੋ माशाल्लाह। आ जाओ बच्चों आ जाओ।
बिस्मिल्लाह आ जाओ जी, आ जाओ। बिस्मिल्लाह दी बरकत ही अल्लाह तेरा आसरा, तेरी खैर मौला। आओ बाहर जी, आ जाओ बच्चों, कम बच्चों कम। लो जी, हाँ दे बांग। वो देला संगदा कदों है, वो देला नहीं वे नहीं मन्निया गल। हाँ जी सर, है कि ओ है ही नहीं। है नहीं वही है। आहो आओ छड़ दे। वसीम लै गया अपने बच्चे सारे ही, कोई नहीं छड्डिया। चलो सही हो गया। वसीम जी आपके बच्चे बुच्चे लै गया, कल रात भी गया। अच्छा चलो अल्लाह खैर करे। लो जी हुण माल घट गया थोड़ा जिहा, हुण सारे कुक्कड़ मर्जी ना छड्ड देना। हाँ सताउंदे ते वाकई बहुत पट्ठे बहुत खराब करते से ना। चलो चलो अल्लाह खैर करे। लो जी इधर निकल जांदियां धारां, आपां हुण चले आ पट्ठां दे टक्क दे विच जाके पहलां पट्ठे लद्दिए, लद्द के लियाइए, कुतरिए, पाइए ते फिर मिस्त्री आ जाना, सीमेंट भी लैके आउणा वा। उस तो बाद सीलिंग वाले आने फिनिशिंग वास्ते, काम वावा सारे। फिर आपां एक पासे नूं जाना, फिर समाने ने भी आ जाना। अज दा व्लॉग तुहानूं ना मतलब मैं कहना भी इंटरस्टिंग दे नाल स्वाद आऊगा, क्योंकि तुहानूं पता समाने दा जिहड़ा बलारा, ओहदियां जिहड़ियां कहानियां वो मैं नहीं सुना सकदा, वो समाना ही सुना सकदा। अज दिन ज़्यादातर रहूगा अपना समान दे नाल, ते बाकी फिलहाल अपना दिन हले पट्ठियां दे टक्क च है जी। लो जी धर्मिंदर लैके आ गया इधर, ते चौरी लगा खड़ा। चौरी वड्ढ लैगे कोई नहीं, 5 मिनट चौरी साह ते बहुत लेना। हाँ अच्छा इस्तकबाल किया खड़ो के कहना। लो जी चौरी पट्ठे वड्डी खड़ा, ते आपां मगर मगर ही लद्दी होने हैं। चलो वड्डो वड्डो, मैं तुहाडे मगर ही ना। आखिरी जिहड़ा काम आ, आखिरी मगर आपां रल के हैं। आ 500 दी आई है दातरी यार, दातरी 350 300 दी नहीं। अच्छा चल भी चौधरी विखा पट्ठे वड्ड के। हाँ बोलो दाती चंगी लियांती आ, चौरी ने पट्ठे आ वड्डने ते दाती आपदी स्पैशल बनवा के लियांती है। हाँ ये कहंदी भी मैनू रख ते वड्डना मेरा काम है, तू टक च बह सही मैनू लैके। चलो अल्लाह खैर करे। लो जी चौरी एक बारी हुण वड्ड लवे, वैसे आपां पहलां ही मतलब लद्दने स्टार्ट कर देने। धर्मिंदर ला पिया पट्ठे खाण, ये नाले खाधी जाऊगा ते नाले आपां इहदे उत्ते लद्दी जावांगे। अल्लाह खैर करे। ते इत्थों सामने करो चेक जरा लुक। आहो उरे नु कर, उरे गड्डी मोड़ दे मोड़ दे मोड़ दे। नहीं मुड़ी बस नहीं घा चंगा नहीं गा, खब्बल आ चंगा सुथरा खाऊगी, खाले वाला बन्ने वाला घा वा। कोई घोड़ी वास्ते घा आ गया नाल ही। जट्टू आ जा लागे, आ जा लागे। किड्डी खट्टी शर्ट पाई तू, कड़ी चो निकलिया। हाँ भाई उठ पे, अख खुल गई मेरे यार दी। चल फिर पट्ठे ला रेडी तो, चल रहन दे। बावा 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 हट जा ना कर, पाछ लग जाने तेरे बावा ते। ला लेना मैं आपे। लो जी बस ठीक है, कोई नहीं खैर सला। कट दियो चरी, कट दियो जवार कट दी सैम सारी, ठीक है। लो जी पट्ठे अपने चले आ, कुतरे लागे लग गया काम। अल्लाह खैर सुख रखे। धुप भी निकल आई है इधर। इधर करो चेक माशाल्लाह बच्चों के काम। इधर फिरदे आ ते बत्थां इधर फिरदियां। सैम ने इधर पानी पूनी भरिया वा, भी इन्होंने छड्डांगे। पर ये माशाल्लाह एडे एडे वड्डे होए आ भी इहदे विच ये मतलब ये हुण नहीं लगने, इहदे विच 4-5 ही आने आ। माशाल्लाह वड्डियां धुप्पां फिरदियां पईयां, ये इंजॉय करदियां वधिया तरीके दे नाल हैं। दे आले दुआले कीड़े कूड़े कड्ढदियां वा पूरे भार नाल। ते आ माशाल्लाह वाह हो गया अलहमदुलिल्लाह। नवाया नुवाया पानी पूनी पाया होया इन्हां नूं माशाल्लाह। लो जी माशाल्लाह आ गया वा फफे कुटनी औरत। की हाल चाल जी? माशाल्लाह लड़ाइयां कराउणा आया है। अच्छा ये बंदा माशाल्लाह फूफी तो बहुत ही अग लाउंदा, मशहूर आ दुनिया ते। सुनाओ की हाल चाल जी? हैं नहीं नहीं यार तेरे नाल प्यार आ बस।
ਤੂੰ ਨਾ ਆਉਂਦਾ ਜਾਂਦਾ ਛੇੜਖਾਨੀ ਕਰਦਾ। ਮੈਂ ਕੱਲ ਨਾ ਉਹ ਬੜਾ ਕੰਮ ਕਰਨ ਲੱਗ ਪਿਆ। ਬਹਿ ਜਾ, ਮੈਂ ਬਹਿ ਗਿਆ। ਲੈ ਹੁਣ ਤੂੰ ਬਹਿ ਗਿਆ। ਮੈਂ ਫਿਰ ਬਾਹਰ ਆਇਆ, ਕਿੱਧਰ ਚੱਲਾਂ? ਮੈਂ ਕਿਹਾ ਯਾਰ ਤੂੰ ਚੰਗਾ ਮੇਰੇ ਦੁਆਲੇ ਹੋਇਆ ਵਾ। ਹੋਰ ਸਾਹ ਜੀ ਠੀਕ ਹੋ? ਜਿਹੜਾ ਕੰਮ ਕਰਨਾ ਉਹਨੂੰ ਬੰਦਾ ਧੁੱਪ ਤੋਂ ਪਹਿਲਾਂ ਕਰ ਲਵੇ। ਸਹੀ ਗੱਲ ਆ। ਠੀਕ ਆ, ਜੋ ਉਹਨੂੰ ਲਮਕਾਈ ਰੱਖਣਾ ਉਹਦਾ ਫਾਇਦਾ ਫਿਰ ਕੀਤੇ ਦਾ। ਨਹੀਂ ਸਹੀ ਗੱਲ ਆ। ਹੁਣ ਅਸੀਂ ਯਾਦ ਨਹੀਂ ਸੀ ਕਾਲ ਤੋੜਨ ਦੀ, ਉਹ ਹਲੇ ਉੱਥੇ ਹੀ ਖੜਾ। ਕੰਮ ਤੇ ਇਦਾਂ ਕਰਦਾ ਜਿੱਦਾਂ ਇਹਨੇ ਇਨਾਮ ਦੇਣਾ ਹੁੰਦਾ ਹਾਂ ਹੈ। ਜਿਵੇਂ ਨਾ ਠੇਕੇਦਾਰ ਹੁੰਦਾ, ਦਿਹਾੜੀਦਾਰ ਮੈਂ ਆ। ਠੇਕੇਦਾਰ ਇਮਾਨਦਾਰੀ ਦੇ ਹੁੰਦਾ ਨਾ, ਤੇ ਇਹਨੇ ਕਹਿਣ ਸਾਹਬ ਦੇ ਝਟ ਲੈਂਦਾ ਹੈਗਾ। ਜੀ ਜ਼ਾਲਮ ਠੇਕੇਦਾਰ ਆ। ਇਹਨੇ ਕੋਲ ਹੀ ਬੈਠੇ ਰਿਹਾ ਕਰਨਾ। ਅੱਛਾ ਅੱਜ ਕੰਮ ਕੀ ਹੋਣ ਲੱਗਾ ਉਸਤਾਦ ਜੀ? ਤੇ ਉਧਰ ਉਹ ਸਾਹਮਣੇ ਢਾਉਣ ਲੱਗੇ ਆ ਜੀ। ਆ ਇੱਕ ਕੋਠਾ ਆਪਣਾ ਬਣਿਆ ਜੇਟੂ ਦਾ। ਇਹ ਪੁਰਾਣਾ ਵਾ ਥਾਂ, ਇਹਨੂੰ ਢਾ ਕੇ ਸਿੱਧਾ ਪੱਧਰਾ ਕਰਨਾ ਵਾ। ਅੱਲਾ ਕਰੇ ਖੈਰ ਸੋ। ਕੀ ਹਾਲ ਚਾਲ ਆ ਜੀ? ਠੀਕ ਹੋ? ਤਬੀਅਤ ਸੇ ਠੀਕ ਹੈ ਜੀ? ਚਲੋ ਅੱਲਾ ਖੈਰ ਕਰੇ। ਬਾਬਾ ਜੀ ਆਏ ਆ? ਅੱਛਾ ਅੱਛਾ, ਚਲੋ ਅੱਲਾ ਖੈਰ ਕਰੇ ਬਾਬਾ ਜੀ। ਅਲਹਮਦੁਲਿਲਾ ਜੀ। ਲੋ ਜੀ ਇੱਧਰ ਹੋ ਚੱਲਾ ਜੀ ਕੰਮ ਸ਼ੁਰੂ। ਪਲਸਤਰ ਹੋਣ ਲੱਗਾ ਵਾ ਸਟਾਰਟ। ਉਹ ਕੰਧ ਨੂੰ ਹੋ ਗਿਆ ਸੀ ਕੱਲ, ਤੇ ਅੱਜ ਹੋਏਗਾ ਇਹਨੂੰ, ਤੇ ਨਾਲ ਉਰਲੇ ਪਾਸੇ, ਤੇ ਫਿਰ ਬਾਹਰ ਵੀ ਨਿਕਲ ਜਾਾਂਗੇ ਅੱਜ। ਲੋ ਜੀ ਚਾਹ ਬਣ ਗਈ ਆ ਇੱਧਰ। ਮੋਹਨ ਸਾਹਿਬ ਭੱਜ ਕੇ ਆਓ। ਚਾਹ ਲਓ, ਚਾਹ 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 ਚਾਹ। ਲੋ ਸਰ ਆਪ ਦੇ 2 ਕੱਪ ਚੱਕੋ। ਲੋ ਬਾਬਾ ਜੀ ਚਾਹ ਪੀ ਲਓ। ਮਾਸ਼ਾਅੱਲਾ ਸਰਫਰਾਜ਼ ਸਫਾਈਆਂ ਨੂੰ ਲੱਗਾ ਹੋਇਆ। ਜਿਹਦੇ ਨਾਲ ਅੱਲਾ ਰੱਖੇ ਖੈਰ ਐਂਡ ਤੇ ਕੰਮ ਮੁੱਕਿਆ ਨਾ ਸਰਫਰਾਜ਼, ਇੱਕ ਦਿਨ ਆ ਕੇ ਆਪਾਂ ਇਹੀ ਕੰਮ ਕਰਨਾ। ਮੇਰੇ ਸਰਵਰਾਈ ਪਹਿਲਾਂ ਸਫਾਈ ਨੂੰ ਕਦੋਂ ਲੱਗਾ? ਹੈਂ? ਇਹ ਅੱਜ ਤੂੰ ਜਾ ਰਿਹਾ ਨਾ, ਹਾਂ ਹਾਂ, ਇਹ ਕਹਿੰਦਾ ਸਫਾਈ ਪਿੱਛੋਂ ਕਰ ਦੇਣਾ। ਉਹ ਮੈਂ ਚੱਲਾਂ ਕਦੇ ਨਹੀਂ, ਮੈਂ ਹੁਣੇ ਆਇਆ ਨਾ ਭਾਈ। ਹਾਂ ਤੁਹਾਨੂੰ ਲੱਗਦਾ ਕੋਈ ਮੈਂ ਲੰਮਾ ਚੱਲਾਂ? ਲੰਮਾ ਉਹ ਆਪੇ ਤਾਂ ਕੱਲ ਕਹਿਣ ਡਿਆ ਸੀ ਮੈਂ ਚੱਲਾਂ। ਉਹ ਮੈਂ ਲੰਮਾ ਜਾਣਾ, ਉਹ ਹਲੇ ਨਹੀਂ ਜਾਣਾ। ਹਾਂ ਉਹ ਹੋ ਸਕਦਾ ਮੈਂ ਰਾਤ ਨੂੰ ਜਾਵਾਂ। ਤੈਨੂੰ ਗੱਲ ਦੱਸਾਂ, ਹਾਂ ਅੱਗੇ ਸਰਵਰਾਈ ਕੋਲ ਲੱਗੀ ਕਹਿੰਦਾ ਹਾਂ ਭਾਈ ਚੱਲਿਆ ਆਪਾਂ ਨਾਲ ਦੇਰ ਨਹੀਂ ਲੱਗਣਾ। ਬਾਬਾ ਸ਼ੁਕਰ ਸ਼ਕਲ ਲਾਈ ਰੱਖਦਾ ਕਹਿੰਦਾ। ਅੱਛਾ ਵਾਹ, ਹਾਏ ਮੈਂ ਸਦਕੇ ਇੰਨਾ ਤੇ ਕਰਦਾ ਮੇਰਾ, ਮੈਨੂੰ ਪਤਾ ਨਹੀਂ ਸੀ ਸਰਫਰਾਜ਼। ਇਹਦਾ ਪਤਾ ਨਹੀਂ ਇਹਨੇ 2 ਦਿਨ 3 ਦਿਨ ਮਿਲਣਾ ਨੇ, ਤੇ ਇਹੀ ਕੰਮ ਨਿਬੇੜ ਦੇਣਾ ਵਾ। ਕਹਿੰਦਾ ਆਪਾਂ ਨੂੰ ਉਹਨੇ ਤਾਂ ਨਾ ਕਿਤੇ ਪਾਸੇ ਕੰਮ ਲਾ ਲਈ। ਮੇਰੀ ਸੁਣ ਲਓ ਗੱਲ, ਇਦਾਂ ਦੀ ਕੋਈ ਨਾ ਬਹਾਨਾ ਬੂਨਾ ਨਹੀਂ ਸੋਚਣਾ। ਮੈਂ ਇੱਥੇ ਹੀ ਆ, ਤੁਸੀਂ ਇੱਥੇ ਹੋਣਾ ਵਾ। ਹਾਂ ਦੇਰ ਨਾਲ ਹੋਈ ਵੀ ਦਿਲ ਲੱਗੀ ਤੂੰ ਛੱਡ ਛੱਡ ਕੇ ਚੱਲਾ। ਮੈਂ ਭਾਈ ਵੀਡੀਓ ਕਾਲ ਕਰ ਲਿਆ ਕਰੂੰਗਾ। ਆ ਤੁਹਾਡੇ ਕੋਲ ਸਹਿਮ ਹੈਗਾ ਵਾ, ਜਿਹੜੇ ਵੀਰ ਭਰਾ ਆਪਾਂ ਨੂੰ ਵੇਖਦੇ ਆ, ਉਹਨਾਂ ਨੇ ਤੁਹਾਨੂੰ ਨਿੱਤ ਵੇਖਣਾ ਵਾ। ਨਹੀਂ ਨਹੀਂ ਮੇਰੀ ਗੱਲ ਤੇਰੇ ਨਾਲ ਹੁੰਦੀ, ਇਹਨਾਂ ਨਾਲ ਤਾਂ ਨਹੀਂ ਨਾ ਹੋਣੀ। ਹਾਏ ਹਾਏ ਆ ਵੇਖ ਲਓ, ਇਦਾਂ ਐਡਾ ਬਹਾਨੇ ਬਾਜ਼ ਜਾਣਾ। ਇਹ ਛੁੱਟੀ ਕਰਨ ਦੇ ਇਰਾਦੇ 'ਚ ਆ, ਮੈਂ ਤੁਹਾਨੂੰ ਦੱਸ ਦਵਾਂ। ਉਹ ਨਹੀਂ ਮੈਨੂੰ ਕਰਨ ਦੇਣੀ। ਚਾਹ ਚੱਕ ਲੈ ਚਾਹ। ਉਹ ਲੈ ਇਹਦੇ ਵਿੱਚ ਆ ਲਓ ਜੀ ਚਾਹ ਮਾਸ਼ਾਅੱਲਾ ਸਾਡੇ ਕੱਪ ਇੰਨੇ ਆ, ਤੇ ਚਾਹ ਸਾਡੀ ਵੱਧ ਗਈ ਹੈ। ਵੱਧ ਕਿਸੇ ਨੇ ਗਈ ਪੀਣੀ ਆ ਤੇ 2 ਕਾ 3-4 ਜਣੇ ਹੋਰ ਆ ਜਾਓ। ਅੱਲਾ ਕਰੇ ਖੈਰ, ਕਿਉਂਕਿ ਕੱਪ ਹੈਗੇ ਨੇ ਹੈ। ਅੰਮਾ ਜੀ ਉਹਨਾਂ ਨੂੰ ਪਤਾ ਵਾ ਮਹਿਮਾਨ ਕੋਈ ਨਾ ਕੋਈ ਆ ਜਾਂਦੇ ਆ, ਤੇ ਤਾਂ ਵਾਧੂ ਚਾਹ ਰੱਖ ਦਿੰਦੇ। ਉਹ ਵਾਧੂ ਤੇ ਰੱਖ ਦਿੰਦੇ ਉਹ ਹੁਣ। 2 ਬਾਹਰ ਆਏ ਬੈਠੇ। ਅੱਛਾ ਕੌਣ ਆਇਆ ਵਾ? ਪਤਾ ਨਹੀਂ। ਚਲੋ ਭੇਜ ਦਿੰਦੇ ਚਾਹ ਫਿਰ। ਸੌਰੀ ਭਾਈ, ਕੋਈ ਨਾ ਆਇਓ, ਚਾਹ ਮੁੱਕ ਸਾਡੀ। ਲਓ ਜੀ ਮੈਂ ਹੁਣ ਚੱਲਾਂ ਕਹਿਣ ਨੂੰ ਆ। ਮੈਂ ਦੱਸ ਦਵਾਂ, ਕੱਪੜੇ ਛੱਪੜੇ ਪਾ ਲਏ ਆ ਆਪਾਂ। ਅੱਲਾ ਰੱਖੇ ਖੈਰ ਚੱਲੇ ਆ ਜੀ। ਅਸਮਾਨਾਂ ਨੂੰ ਚੱਕਣਾ ਸਭ ਤੋਂ ਪਹਿਲਾਂ, ਉਸ ਤੋਂ ਬਾਅਦ ਮੈਂ ਚੱਲਾਂ ਜੀ ਸਾਹੀਵਾਲ। ਸਾਹੀਵਾਲ ਮਤਲਬ ਮਿੰਟ ਗੁਮਰੀ। ਸਾਡਾ ਜ਼ਿਲ੍ਹਾ ਵਾ, ਤਹਿਸੀਲ ਸਾਡੀ ਚੀਚਾਵਤਨੀ ਆ, ਤੇ ਜ਼ਿਲ੍ਹਾ ਸਾਡਾ ਸਾਹੀਵਾਲ ਆ। ਤੇ ਸਾਹੀਵਾਲ ਮਿੰਟ ਗੁਮਰੀ ਆਪਾਂ ਨੂੰ ਤਕਰੀਬਨ ਇੱਥੋਂ ਹੈਗਾ ਵਾ 45 ਕਿਲੋਮੀਟਰ। ਇੰਨਾ ਹੀ ਆ ਬਾਈ, 45-50 ਕਿਲੋਮੀਟਰ ਹੈਗਾ। ਰਾਹ ਦੇ ਵਿੱਚ ਹੜੱਪਾ ਆਉਂਦਾ। ਹੜੱਪਾ ਸਾਰਿਆਂ ਨੇ ਸੁਣਿਆ ਹੋਣਾ, ਪੜਿਆ ਵੀ ਹੋਣਾ। ਹੜੱਪਾ ਸਿਵਲਾਈਜੇਸ਼ਨ ਚੀਚਾਵਤਨੀ ਤਹਿਸੀਲ ਤੋਂ ਅਗਲੇ ਪਾਸੇ 15 ਕਿਲੋਮੀਟਰ ਹੜੱਪਾ ਵਾ। ਸੋ ਨਾਲੇ ਤੁਹਾਡੇ ਨਾਲ ਕਰਾਂਗੇ ਸਫ਼ਰ ਸਾਂਝਾ, ਨਾਲੇ ਤੁਹਾਨੂੰ ਦਵਾਂਗੇ ਅਪਡੇਟ ਵੀ ਤੁਹਾਨੂੰ ਦੇ ਦਿੰਨੇ ਆ। ਆਪਾਂ ਨੂੰ ਇੱਕ ਦੋ ਚੀਜ਼ਾਂ ਚਾਹੀਦੀਆਂ ਵਾ ਸਾਹੀਵਾਲੋਂ। ਮੈਂ ਕਿਹਾ ਸੀ ਵੀ ਬੱਸ ਤੇ ਜਗੇ ਜਾਈਏ, ਉਸਮਾਨਾ ਕਹਿੰਦਾ ਵੀ ਨਹੀਂ, ਵੀ ਆਪਾਂ ਜਾਂਦੇ ਦੋਵੇਂ ਜਣੇ ਮੋਟਰਸਾਈਕਲ ਤੇ, ਸਕੂਟਰ ਤੇ। ਮੈਂ ਕਿਹਾ ਚਲੋ ਵੀ ਇਹ ਨਾਲ ਇਹ ਸਫ਼ਰ ਰਹੂਗਾ, ਨਾਲੇ ਵਿਖਾਉਂਦੇ ਜਾਵਾਂਗੇ ਤੇ ਨਾਲੇ ਪਹੁੰਚ ਜਾਵਾਂਗੇ, ਨਾਲੇ ਕੰਮ ਕਾਰ ਕਰਾਂਗੇ। ਤੁਹਾਨੂੰ ਦੱਸਾਂਗੇ ਵੀ ਉੱਥੇ ਕਰਨਾ ਕਿਆ ਆ, ਕਿਆ ਕਰਨ ਜਾ ਰਹੇ ਆ, ਤੇ ਕਿਆ ਲੈ ਕੇ ਆ ਰਹੇ ਆ। ਅੱਲਾ ਰੱਖੇ ਖੈਰ ਸੁਖ ਜੀ। ਬਾਕੀ ਸਕੂਟਰ ਸਾਡਾ ਰੈਡੀ ਆ, ਸ਼ੀਸ਼ੇ ਲਾਤੇ ਆ, ਕਿਉਂਕਿ ਬਾਈਪਾਸ ਤੇ ਚੱਲਣਾ ਇਹ, ਤੇ ਇਹਦੇ ਵਾਸਤੇ ਰੂਲਸ ਐਂਡ ਰੈਗੂਲੇਸ਼ਨ ਬੜੇ ਜ਼ਰੂਰੀ ਆ। ਚਲੋ ਆਪਣਾ ਆਮ ਇੱਥੇ ਚੱਲਦਾ ਤੇ ਉਹ ਤਾਂ ਵਧੀਆ। ਉਹਦੇ ਕਹਿਣਾ ਕੋਈ ਚਲਾਨ ਹੋ ਗਿਆ, ਕਿਸੇ ਦਾ ਫੋਨ ਕਰਾਉਣਾ ਤੋਂ ਚੰਗਾ ਆਪਦੇ ਕੋਲ ਸੰਦ ਸਮਾਨ ਪੂਰਾ ਹੋਣਾ ਚਾਹੀਦਾ। ਕਿਉਂ ਉਸਤਾਦ ਜੀ? ਲਾਇਸੈਂਸ, ਹੈਲਮਟ, ਮੋਟਰਸਾਈਕਲ ਦੀ ਕਾਪੀ, ਸ਼ੀਸ਼ੇ, ਤੇ ਮੋਟਰਸਾਈਕਲ ਧੋਤਾ ਹੋਇਆ, ਤੇ ਤੇਲ ਵੀ ਵਿੱਚ ਹੋਣਾ ਚਾਹੀਦਾ। ਇਹ ਸਾਰਾ ਕੁਝ ਬਹੁਤ ਜ਼ਰੂਰੀ ਆ ਹੈ। ਤੇ ਬਾਹਰ ਨਿਕਲਦੇ ਆ ਹੁਣ, ਅਸਮਾਨੇ ਨੂੰ ਮਾਰਦਾ ਫੋਨ, ਚਾਹ ਪੀ ਲਈਏ। ਚਾਹ ਪੀ ਕੇ ਨਿਕਲਦੇ ਆ ਤੇ ਵੇਖਦੇ ਆ ਆਪਣਾ ਅੱਜ ਦਾ ਸਫ਼ਰ ਕਿਹੋ ਜਿਹਾ ਰਹਿੰਦਾ। ਚੋਰੀ ਸਮਾਨ ਛੇਤੀ ਛੇਤੀ ਆ ਜਾ, ਟਾਈਮ ਹੈ ਨਹੀਂ, ਲੇਟ ਹੋ ਗਏ ਆ। ਤੂੰ ਤਾਂ ਰੋਟੀ ਨਹੀਂ ਪੱਕੀ ਸਾਡੇ। ਮੈਂ ਕਿਹਾ ਵੀ
ਯਾਰ ਹੁਣ ਮੈਂ ਜੇ ਤੈਨੂੰ ਕਾਲੀ ਹੁੰਦੀ ਤੂੰ ਕਹਿੰਦਾ ਚੱਲ ਆ ਚੱਲੀਏ ਰੋਟੀ ਆਪਾਂ ਸ਼ਹਿਰੋਂ ਖਾ ਲਾਂਗੇ। ਮੈਂ ਤੈਨੂੰ ਇਹ ਨਹੀਂ ਕਿਹਾ, ਤੂੰ ਨਹੀਂ ਗਿਆ। ਮੈਂ ਤੈਨੂੰ ਕਿਹਾ ਰੋਟੀ ਆਪਣੇ ਪੱਕੀ ਆ ਜਾ। ਹਾਂ ਕਿਹਾ ਮੈਂ? ਇਹ ਆ ਜਾ ਕਹਿੰਦਾ ਅੱਗੋਂ ਤੇ ਯਾਰ ਦੇਖੋ ਘਰ ਦੀ ਰੋਟੀ ਤੋਂ ਚੰਗਾ ਬਾਹਰ ਦੀ ਰੋਟੀ ਹੋ ਗਈ ਯਾਰ। ਤੇ ਹੋਰ ਘਰ ਦੀ ਰੋਟੀ ਤੇ ਸੁਣ ਪੱਕਾ ਕੀ ਸੀ, ਪੱਕਾ ਹੀ ਚੌਧਰੀ ਪਾਲਕ ਵਾਲੇ ਪਰੌਠੇ 2 ਰੋਲਾਂ ਵਾਲੇ। ਤੂੰ ਖਾ ਲੈਨੇ ਆ ਹੁਣ, ਇਹ ਕਿਹੜਾ ਮਸਲਾ ਕੋਈ ਲੇਟ ਤੇ ਨਹੀਂ ਆਪਾਂ। ਹੁਣ ਲੇਟ ਨਹੀਂ ਉਹ ਅੱਲੇ ਬੰਦੇ ਵਿਆਹ ਤੇ ਰੋਟੀ ਖਾ ਕੇ ਖਤਮ ਲੱਭ ਜੀ ਆਪਾਂ ਉਹ ਖਾ ਲਈਦਾ ਤੇ ਕੋਈ ਚਲਾਉਣਾ ਤੂੰ ਆ ਦਾਲ ਖਾ ਲਾਇਸੈਂਸ ਹੈਗਾ ਇਧਰ ਆ ਘਰੋਂ ਮੈਂ ਦਾਲ ਉਹ ਗੱਲ ਲਾਇਸੈਂਸ ਬਣਿਆ ਹੁਣ ਸਾਲ ਹੋ ਗਿਆ ਟਾਈਮ ਉੱਤੇ ਹੋ ਗਿਆ ਤੇ ਹੁਣ ਉਹ ਮੈਨੂੰ ਰੋਕ ਲਿਆ। ਮੈਂ ਕਿਹਾ ਵੀ ਚਲਾਉਣਾ ਆਉਂਦਾ ਤੇ ਲਾਇਸੈਂਸ ਦਿੱਤਾ ਵੀ ਪੁਰਾਣਾ ਮੈਨੂੰ ਭੁੱਲ ਗਿਆ ਬੰਦਾ ਪੁੱਛੇ 2 ਮਹੀਨੇ ਕਹਿੰਦੇ ਉੱਤੇ ਹੋ ਗਏ। ਚਲੋ ਮੈਂ ਕਿਹਾ ਮੈਂ ਭੁੱਲ ਗਿਆ 2 ਮਹੀਨੇ ਉੱਤੇ ਹੋ ਗਏ ਨਾ। ਲੋ ਜੀ ਅਸੀਂ ਜੀ ਅੱਗੇ ਆ ਚਾਲੇ ਪਾਉਣ ਮਿੰਟ ਗੁਮਰੀ ਵੱਲ, ਹਾਂ ਜ਼ਿਲ੍ਹਾ ਸਾਹੀਵਾਲ ਵੱਲ। ਨੀਂਦ ਹਰਾਮ ਕਰਨੀ ਸੀ ਮੇਰੀ ਮਿੰਟ ਗੁਮਰੀ ਮਰ ਗਿਆ ਬਈ ਇਹ ਤਾਂ ਨੀਂਦ ਤੋਂ ਲੈ ਮੈਂ ਗਿਆ। ਜਿਹੜੇ 6 ਹੁੰਦੇ ਪੜ ਲਾ ਉਹ ਪਿਓ ਲਿਆ ਪੁੱਤਾ ਬੱਚਾ ਖੁਰਲੀ ਧੂਈ ਖੜਾ ਉਹਨੂੰ ਛਾਂ ਦੇ ਕਰ ਦਿਓ। ਹੋਲਾ ਗਾਂ ਤੂੰ ਸੋਚਣ ਦਿਆ ਹੋਣਾ ਵੀ ਅੱਜ ਕਿਹੜਾ ਪੈਂਟ ਕੋਟ ਪਾਉਣਾ। ਤੇਰੇ ਗਾਲੀਆਂ ਪਾਈਆਂ ਵੀ ਪਰਾਂ ਨੂੰ ਭਾਰ ਜ਼ਿਆਦਾ ਛੱਲਾ ਪਾਇਆ ਉਧਰ ਤੇਰਾ ਆ ਗਾਵਾਂ ਨੂੰ ਵੀ ਪਾਣੀ ਪਿਆ ਕੇ ਮੇਰਾ ਪੁੱਤ ਅੰਦਰ ਕਰ ਦੇ। ਲੋ ਜੀ ਸਮਾਨੇ ਦੀਆਂ ਗਾਵਾਂ ਤੇ ਸਮਾਨੇ ਦਾ 4.5 ਲੱਖ ਤੁਰਿਆ ਫਿਰਦਾ, ਸੌਰੀ 5 ਲੱਖ ਆ ਇਹ। ਆ ਵੇਖਾਂ ਇਹ ਕਿੰਨਾ ਲੱਖ ਆ? 3 ਲੱਖ ਇਹ 3 ਲੱਖ ਆ, ਉਹ ਕਹਿੰਦਾ 3 ਲੱਖ। ਲੋ ਜੀ ਅਸੀਂ ਆ ਗਏ ਰਾਹ ਦੇ ਵਿੱਚ ਤੇ ਹੜੱਪਾ ਸਿਵਲਾਈਜੇਸ਼ਨ ਇੱਥੇ ਰੋਕੀ ਮੜਾ ਜਾ। ਲੋ ਜੀ ਆ ਹੜੱਪੇ ਨੂੰ ਸੜਕ ਜਾਂਦੀ ਆ ਲਾਹੌਰ ਨੂੰ ਪਰੇ ਨੂੰ ਤੇ ਹੜੱਪੇ ਨੂੰ ਆ ਅੰਦਰ ਨੂੰ। ਚਲਿਏ ਸਰ। ਲੋ ਜੀ ਹੜੱਪਾ ਸਿਟੀ ਦੇ ਅੰਦਰ ਇਦਾਂ ਦਾਖਲ ਹੋਈਦਾ ਵਾ, ਲੇਕਿਨ ਇਹ ਹੈਗਾ ਬਾਈਪਾਸ ਹੜੱਪੇ ਦਾ। ਹੜੱਪਾ ਸਿਟੀ ਹੈਗਾ ਵਾ ਇਸ ਪਾਸੇ ਇਸ ਤਰ੍ਹਾਂ ਖਾਨ ਸਾਹਿਬ ਆਹ ਸਾਹਮਣੇ ਸਾ ਟਰੈਕ ਆ, ਪਟਰੀ ਆ ਤੇ ਇਹ ਜਿਹੜੀ ਪਟਰੀ ਆ ਇਹ ਦੋਰਿਆਂ ਨੇ ਬਣਾਈ ਹੋਈ ਆ। ਇਹ ਉਦੋਂ ਦੀ ਆ ਜਦੋਂ ਕਰਾਚੀੋਂ ਬੰਦਰਗਾਹ ਤੇ ਮਤਲਬ ਇਧਰੋਂ ਸਮਾਨ ਲਾਹੌਰੋਂ ਕੱਢ ਕੁੱਢ ਕੇ ਕਰਾਚੀ ਬੰਦਰਗਾਹ ਪਾ ਕੇ ਪੋਰਟ ਗਵਾਦਰ ਉਧਰ ਪਾ ਕੇ ਤਾਂ ਲੈ ਜਾਂਦੇ ਸੀ। ਨਹੀਂ ਜੀ ਇਹ ਪਟੜੀ ਪਤਾ ਕਦੋਂ ਦੀ ਆ? ਇਹ ਪਟੜੀ ਉਦੋਂ ਦੀ ਆ ਜਦੋਂ ਸਾਨੂੰ ਗੋਰਿਆਂ ਨੇ ਲੁੱਟਿਆ ਸੀ। ਉਦੋਂ ਦੀ ਆ। ਉਹਨੇ ਲੁੱਟਣ ਦੀ ਬਣਾਈ ਸਾਨੂੰ, ਸਾਡੇ ਦੀ ਨਹੀਂ ਬਣਾਈ। ਦੀ ਥਾਂ ਜੀ। ਹਾਂ ਇਹ ਉਹ ਪਟੜੀ ਆ ਜਿਹਨੇ ਪੰਜਾਬ ਹਾਂ ਨੂੰ ਚੱਕ ਜਾੜਿਆ। ਚੈੱਕ ਕਰ ਚੈੱਕ ਕਰ ਤੂੰ ਟੀਵੀ ਲੱਗੀ ਜਾਂਦਾ। ਇਹ ਹਲੇ ਵੀ ਚੱਲਦੇ ਚੋਰੀ। ਰੁਕ ਜਾ ਸਟੇਸ਼ਨ ਉੱਤੇ ਆ ਫੈਸ਼ਨ ਵਾਲਾ ਲਾਈ ਜਾਂਦਾ। ਜੀਓ ਚਾਚਾ। ਲੋ ਜੀ ਆ ਹੜੱਪਾ ਸਿਟੀ ਦੀ ਮੇਨ ਵੈਸੇ ਸੜਕ ਆ ਜਿਹਦੇ ਉੱਤੇ ਬਾਹਰ ਬਾਈਪਾਸ ਅਟੈਚ ਹੁੰਦਾ ਜਿਹਦੇ ਨਾਲ। ਵੈਸੇ ਸਿਟੀ ਦੇ ਅੰਦਰ ਆ ਲੈਫਟ ਸਾਈਡ ਤੇ ਹੜੱਪਾ ਸ਼ਹਿਰ ਇਹ ਹੜੱਪਾ ਸ਼ਹਿਰ ਲੈਫਟ ਸਾਈਡ ਤੇ ਆ ਅੰਦਰ ਬਾਹਰ, ਠੀਕ ਆ। ਇਹ ਕਹਿ ਲੋ ਮੇਨ ਤੁਸੀਂ ਰੋਡ ਕਹਿ ਲੋ ਹੜੱਪਾ ਦਾ ਹੈ। ਅੱਧਾ ਕੀ ਇੱਧਰ ਅੱਧਾ ਕੀ ਇੱਧਰ ਆ ਹੜੱਪਾ, ਅੱਧਾ ਇੱਧਰ, ਅੱਧਾ ਪਟਰੀ ਤੋਂ ਇੱਕ ਸਾਈਡ ਤੇ ਅੱਧਾ ਇੱਕ ਸਾਈਡ ਤੇ। ਇਹ ਇਦਾਂ ਅੱਧਾ ਚੜਦਾ ਅੱਧਾ ਲਹਿੰਦਾ ਅੱਧਾ ਦੱਖਣ ਅੱਧਾ ਪਹਾੜ ਹਾਂ 9 ਸਾਈਡਾਂ ਦੀਆਂ। ਲੋ ਜੀ ਹੁਣ ਅਸੀਂ ਪਾਉਣ ਲੱਗੇ ਗੱਡੀ ਸਾਹੀਵਾਲ ਨੂੰ। ਲੋ ਜੀ ਆ ਹੋ ਗਿਆ ਐਂਟਰ ਸਾਹੀਵਾਲ ਸਿਟੀ ਦੇ ਅੰਦਰ। ਆ ਜਾਂਦੀ ਬਾਹਰੋਂ ਬਾਹਰ ਲਾਹੌਰ ਨੂੰ, ਆ ਜਾਂਦੀ ਸਾਹੀਵਾਲ ਦੇ ਅੰਦਰ। ਲੋ ਜੀ ਸ਼ਹਿਰ ਸਾਹੀਵਾਲ ਚ ਇੰਟਰ ਹੋ ਗਏ ਆ। ਆ ਸਾਹੀਵਾਲ ਦੀਆਂ ਮਿੰਟ ਗੁਮਰੀ ਦੀਆਂ ਸੜਕਾਂ ਸੋਹਣੀਆਂ ਸੋਹਣੀਆਂ ਹੈ। ਲੋ ਜੀ ਇੱਕ ਮੇਰਾ ਸ਼ਹਿਰ ਸੋਹਣਾ ਆਹੋ। ਅੱਗੇ ਇਸ਼ਾਰਾ ਲੱਗਾ ਉਤੋਂ 500 ਵੀ ਆਪਾਂ ਨੂੰ ਸੋਹਣਾ ਉਹ ਬਚਾ ਤੂੰ ਇਸ਼ਾਰਾ। ਲੋ ਜੀ ਸਮਾਨ ਸਾਹਿਬ ਮਾਸ਼ਾਅੱਲਾ ਪਹੁੰਚ ਆਏ ਆ ਸਕੂਟਰ ਚਲਾ ਕੇ ਸਾਹੀਵਾਲ ਦੇ ਅੰਦਰ ਤੇ ਉੱਤੇ ਚੱਲਣ ਦਿਆ ਪੱਖਾ। ਆਏ ਕਿੱਥੇ ਬੈਠੇ ਆ ਸਮਾਨ ਸਾਹਿਬ ਉਹ ਦੱਸੋ ਮੜਾ ਆ ਜਾ। ਡੀਸੀ ਵੀ ਚੱਲ ਰਿਹਾ ਹਲੇ ਸ਼ੁਰੂ ਨਹੀਂ ਹੋਇਆ। ਅੱਛਾ ਇੱਧਰ ਕਹਿੰਦੇ ਕੌਣ ਆ ਗਿਆ ਸਰ? ਸਾਜੀ ਅਲਹਮਦੁਲਿਲਾ। F1 ਸਲਾਮਾ ਦੂਜਾ ਫੋਨ ਵਾਲਾ ਵਾ। ਲੋ ਜੀ ਪਹੁੰਚ ਆਏ ਆ ਅਸੀਂ ਭਰਾ ਕੋਲੇ CD ਪਲੱਸ ਮੋਬਾਈਲ ਤੇ ਮੈਂ ਤੇ ਸਮਾਨਾ ਪੱਕੀ ਗੱਲ ਕਰਦਾ ਬਈ ਦੂਰੋਂ ਸਫ਼ਰ ਕਰਕੇ। ਭਾਈ ਸਾਰਾ ਦਿਨ ਪੱਕਾ ਰਹਿੰਦਾ ਰੌਲਾ ਇਹ ਹੈ ਨਾ। ਕੀ ਦੱਸਿਆ ਵੇ ਉਹਨੇ ਕਿਹਾ ਉਹ ਮੈਂ ਮੱਝ ਲੈਣੀ ਨੇ ਕਿਹੜੀ ਨੈਟ ਵਾਲੀ ਕਿ ਦੂਸਰੀ? ਉਹਨੇ ਕਿਹਾ ਨੈਟ ਵਾਲੀ ਦੀ ਦੱਸ ਦੂਜੀ ਦੱਸ। ਮੈਂ ਕਿਹਾ ਨੈਟ ਵਾਲੀ 25 ਲੱਖ ਦੀ। ਮੈਂ ਕਿਹਾ ਦੂਜੀ ਨੂੰ 7 ਲੱਖ ਦੀ। ਸੋ ਇਸ ਕਰਕੇ ਸਲਾਮ ਨੈਟ ਵਾਲਾ ਵਾ। ਇਹ ਸਲਾਮ ਨੈਟ ਵਾਲਾ ਪਹਿਲਾਂ ਹੋ ਗਿਆ। ਹਾਂ ਪਹਿਲਾਂ ਹੋ ਗਿਆ। ਨਹੀਂ ਭਾਈ ਆ ਕੇ ਬੈਠੇ ਗਰਮੀ ਬੜੀ ਸੀ ਭਾਜੀ, ਗਰਮੀ ਬੜੀ ਸੀ। ਅਸੀਂ ਵਲੌਗ ਨਹੀਂ ਚਾਲੂ ਕੀਤਾ, ਅਸੀਂ ਸਕੂਟਰ ਖੜਾ ਕੀਤਾ ਤੇ ਡਾਇਰੈਕਟ ਅੰਦਰ ਆ ਕੇ ਕੁਰਸੀਆਂ ਤੇ ਬੈਠੇ ਕਿਉਂਕਿ ਸਾਡੇ ਕੋਈ ਇੰਤਜ਼ਾਰ ਨਹੀਂ ਹੋਇਆ। ਮੈਂ ਹਲੇ ਬਾਹਰ ਸੀਗਾ ਤੇ ਭਾਈ ਦੇ ਮੈਨੂੰ ਕਾਲ ਆਈ ਕਹਿੰਦੇ ਮੈਂ ਆ ਗਿਆ। ਮੈਂ ਕਿਹਾ ਮੈਂ ਕਿਹਾ ਹਲੇ ਮੈਂ ਰਾਹ 'ਚ ਸੀ, ਮੈਂ ਕਿਹਾ ਚਾਹ ਮੰਗਾਓ। ਤੂੰ ਸਕੂਟਰ ਚਲਾਇਆ ਤੈਨੂੰ ਆਵਾਜ਼ ਨਹੀਂ ਆਈ। ਫਿਰ ਮੈਂ ਕਿਹਾ ਝੂਠ ਨਹੀਂ ਬੋਲਣਾ, ਜਿਹੜੀ ਰੀਅਲ ਗੱਲ ਆ ਉਹੀ ਦੱਸਣਾ। ਉਹੀ ਦੱਸ। ਨਹੀਂ ਝੂਠ ਹੈ ਨਹੀਂ ਭਾਜੀ। ਬਾਕੀ ਲੋ ਜੀ ਆ ਗਏ ਆ ਹੁਣ। ਆਏ ਕਾ ਤੂੰ ਆ ਦੁਕਾਨ ਮੋਬਾਈਲਾਂ ਵਾਲੀ ਇਹਦਾ ਵੀ ਗੱਲ ਪਿੱਛੇ ਆ ਬਟਨ ਛੜਨ ਲੰਕਦੇ ਨਜ਼ਰ ਆ ਰਹੇ ਡੈਫੀਨੇਟਲੀ। ਤੇ ਮੋਬਾਈਲਾਂ ਵਾਲੀ ਦੁਕਾਨ ਤੇ ਆਏ ਆ। ਹੁਣ ਲੈਣਾ ਇੱਥੋਂ ਆਪਾਂ ਮੋਬਾਈਲ। ਮੈਂ ਸਾਡੇ ਜ਼ਿਲ੍ਹਾ ਸਾਹੀਵਾਲ ਮਤਲਬ ਤਹਿਸੀਲ ਦੀ ਚਾਵਤਨੀ 'ਚ ਬਹੁਤ ਜ਼ਿਆਦੀਆਂ ਦੁਕਾਨਾਂ ਆਲੇ ਦੁਆਲੇ ਵੀ ਤੁਹਾਨੂੰ ਪਤਾ ਵੀ ਆਪਣੇ ਬਹੁਤ ਜ਼ਿਆਦੀਆਂ ਦੁਕਾਨਾਂ, ਲੇਕਿਨ ਇੱਦਾਂ ਦੀ ਸ਼ਾਇਦ ਤਬਾਰ ਕੋਈ ਨਹੀਂ। ਤਬਾਰ ਤਾਂ ਚਲੋ
ਮਤਲਬ ਮਸ਼ੀਨਰੀ ਆ, ਕਿਸੇ ਚੀਜ਼ ਦਾ ਨਹੀਂ, ਲੇਕਿਨ ਤਬਾਰ ਹੁੰਦਾ ਬੰਦੇ ਦਾ। ਅਸੀਂ 50 ਕਿਲੋਮੀਟਰ ਸਫ਼ਰ ਕਰਕੇ ਆਏ ਆ ਸਿਰਫ ਇਸ ਕਰਕੇ ਵੀ ਫੋਨ ਭਾਅ ਕੋ ਲੈਣਾ, ਕਿਉਂਕਿ ਜਿਹੜਾ ਮੇਰੇ ਹੱਥ ਚੱਲ ਰਿਹਾ ਇਹ ਵੀ ਤੁਹਾਡਾ ਜੋ ਜਿੱਥੇ ਜਿੱਥੇ ਫੋਨ ਚੱਲ ਰਿਹਾ ਨਾ ਆਪਣੇ ਲਿੰਕ 'ਚ, ਉਹ ਭਾਜੀ ਦਾ ਫੋਨ, ਮਤਲਬ ਭਾਜੀ ਕੋ ਜਾਂਦੀ ਸ਼ਾਇਦ ਨਹੀਂ। ਭਾਜੀ ਦੇਖੋ ਚੀਜ਼ ਵਧੀਆ, ਮਤਲਬ ਬੜੇ ਬੰਦੇ ਵੇਚਦੇ ਆ, ਲੇਕਿਨ ਅਤਬਾਰ ਜਿਹੜਾ ਹੁੰਦਾ ਨਾ ਉਹ ਬਹੁਤ ਟਰਸਟ ਬੜੀ ਚੀਜ਼ ਆ। ਟਰਸਟ ਕਰਕੇ ਹੀ ਬੰਦਾ ਸਫ਼ਰ ਕਰਕੇ ਕਿਸੇ ਬੰਦੇ ਕੋਲੇ ਜਾਂਦਾ। ਠੀਕ ਆ, ਪੈਸੇ ਤਾਂ ਚਲੋ ਲਾਉਂਦਾ ਹਰ ਬੰਦਾ, ਫਲਾਣੀ ਸ਼ਾਇਦ ਦੇ ਦੋ ਉੱਥੇ ਵੀ ਸ਼ਾਇਦ ਲੱਭ ਜਾਣੀ, ਲੇਕਿਨ ਗੱਲ ਇਹ ਆ। ਤੇ ਇੱਥੇ ਆਏ ਆ, ਹੁਣ ਦੇਖਦੇ ਆ ਮੋਬਾਈਲ, ਸਾਈਂ ਵਾਸਤੇ ਮੋਬਾਈਲ ਲੈਣਾ, ਇੱਕ ਦੋ ਚੀਜ਼ਾਂ ਹੋਰ ਦੇਖਣੀਆਂ, ਦੇਖਦੇ ਨਾਲੇ ਤੁਹਾਨੂੰ ਵੀ ਦਿਖਾਉਣੇ, ਨਾਲੇ ਤੁਹਾਨੂੰ ਲੈਂਦੇ ਪੰਜਾਬ 'ਚ ਰੇਟ ਕੀ ਚੱਲਦਾ ਵਾ, ਕਿਉਂ ਕੰਨਾਂ ਨੂੰ ਹੱਥ ਲਾਉਣ ਵਾਲੇ ਆ ਤੁਸੀਂ ਅਗਲੇ ਚੰਦ ਸੈਕਿੰਡ ਦੇ ਵਿੱਚ। ਕਿਉਂਕਿ ਜਿਹੜੇ ਆਪਾਂ ਨੂੰ ਵੇਖਦੇ ਨਾ ਜਿਆਦਾ ਵੀਰ ਭਰਾ ਹੈਗੇ ਬਾਹਰ ਅੰਦਰੋਂ, ਜ਼ਿਆਦਾ ਇੰਡੀਆ ਪੰਜਾਬ ਤੋਂ ਜ਼ਿਆਦਾ ਉਧਰੋਂ, ਮਤਲਬ ਬਾਹਰ ਡਿਫਰੈਂਟ ਕੰਟਰੀਜ਼ ਤੋਂ, ਹਨਾ, ਤੇ ਉਹ ਕੰਨਾਂ ਨੂੰ ਮੈਂ ਕਿਹਾ ਤਾਂ ਹੱਥ ਲਾਉਣ ਵਾਲੇ ਕਹਿੰਦਾ ਤੋਬਾ 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 ਇੰਨੀ ਪਏ ਫੋਨ ਤੇ। ਠੀਕ ਹੈ, ਉਹ ਫਿਰ ਇਹ ਹਿਸਾਬ ਹੋਣਾ। ਉੱਥੇ ਦੇ ਮਤਲਬ ਕਿ ਇੱਥੇ ਦੇ ਡਬਲ ਟ੍ਰਿਪਲ ਹੋਣਗੇ ਤੇ ਇੱਥੇ ਦੇ 20 ਰੁਪਏ ਤੇ ਉੱਧਰ ਦੇ ਮੈਂ 60 ਸੌਰੀ ਉਧਰ ਦੇ 20 ਰੁਪਏ ਤੇ 60 70 ਰੁਪਏ ਬਣਦੇ। ਚਲੋ ਯਾਰ ਉਸ ਹਿਸਾਬ ਨਾਲ ਵੀ ਆਪਣਾ ਮਹਿੰਗਾ ਭਾ। ਫਿਰ ਉਤੋਂ ਨੌਨ ਪੀਟੀਏ, ਹਾਂ ਉਤੋਂ ਪੀਟੀਏ ਆਰ ਵਾਲਾ ਵੀ ਆ, ਇਹ ਵੀ ਤੁਹਾਨੂੰ ਅਸੀਂ ਸਮਝਾਉਨੇ ਆ। ਪੀਟੀਏ ਜੇਵੀ ਨੌਨ ਐਮਡੀਐਮ ਇਹ ਵੀ ਇੱਕ ਰੌਲਾ ਇੱਥੇ ਪਾਕਿਸਤਾਨ 'ਚ। ਉਸਮਾਨ ਸਾਹਿਬ ਛੇਤੀ ਛੇਤੀ ਉੱਠ ਕੇ ਆ ਜਾਓ, ਕਿਉਂਕਿ ਸਾਰਿਆਂ ਨੂੰ ਵੇਖਣ ਵਾਲਿਆਂ ਨੂੰ ਸ਼ਾਵਾਂ ਵਿਖਾ ਦਈਏ, ਕਿਉਂਕਿ ਆਪਾਂ ਮੁੜ ਕੇ ਜਾਣਾ ਵਾ, ਪਿੱਛੇ ਮਿਸਤਰੀ ਵੀ ਛੱਡ ਕੇ ਆਏ ਆ। ਉੱਠਿਆ ਮਿਸਤਰੀਆਂ ਦਾ ਪਤਾ ਨਹੀਂ, ਮੇਰੀਆਂ ਧਾਰਾਂ ਦਾ ਟਾਈਮ ਹੋਇਆ ਬੁੱਢੇ ਦੀਆਂ ਲਓ ਜੀ, 2 ਫੋਨ ਲੈ ਲਏ ਆ ਇੱਧਰ, ਇੱਕ ਤੇ ਲਿਆ ਵਾ 13। ਅੱਛਾ ਲੈਣ ਇੱਕ ਆਇਆ ਸੀ, ਮੈਂ ਕਿਹਾ ਵੀ ਸੈਮ ਵਾਸਤੇ ਫੋਨ ਲੈਣਾ, ਤੁਹਾਨੂੰ ਸਾਰਿਆਂ ਨੂੰ ਪਤਾ, ਤੇ ਮੈਂ ਕਿਹਾ ਵੀ ਫੋਨ ਲੈ ਲਈਏ। ਤੇ ਭਾਰ ਕੋ ਮੰਗਿਆ ਸੀ ਇੱਕ, ਉਹਨਾਂ ਨੇ ਦੇਤੇ 2, ਇੱਕ ਆ ਦੇਤਾ ਤੇ ਇੱਕ ਆ ਪਿਆ ਵਾ। ਇੱਕ ਕੀ ਕਹਿੰਦੇ ਨੇ, ਬੁਲਬੁਲ ਦਾ ਬੱਚਾ, ਬੁਲਬੁਲ ਦਾ ਬੱਚਾ ਲਵ ਯੂ ਵਾਲਾ ਪੀਸ। ਆਈਫੋਨ 12 ਆ ਜੀ 36500 ਰੁਪਏ ਚ। ਇਹ ਹੈ ਕਿਹੜੇ ਆ? ਆਈਫੋਨ 12 ਇਹ ਨੌਨ ਪੀਟੀਏ ਫੋਨ ਆ, ਮਤਲਬ ਕਿ ਇਹ ਐਮਡੀਐਮ ਲੌਕ ਵਾਲੇ। ਐਮਡੀਐਮ ਲੌਕ ਦਾ ਮਤਲਬ ਕੀ ਹੋਇਆ ਦੱਸੋ? ਐਮਡੀਐਮ ਲੌਕ ਮਤਲਬ ਹੁੰਦਾ ਵਾ ਇੱਕ ਫੋਨ ਨੂੰ ਜਿਸ ਤਰ੍ਹਾਂ ਕਿ ਤੁਸੀਂ ਕਹ ਲਓ ਐਪਲ ਆਈਡੀ ਲੱਗੀ ਹੈ ਨਾ ਉੱਪਰ, ਉਹਨੂੰ ਤੋੜਨ ਵਾਸਤੇ ਇੱਕ ਬਾਈਪਾਸ ਕੀਤਾ ਜਾਂਦਾ, ਬਾਈਪਾਸ ਕਰਕੇ ਇਹਦਾ ਨਵਾਂ ਮੈਨੂ ਬੂਟ ਮੈਨੂ ਓਪਨ ਹੋ ਜਾਂਦਾ। ਠੀਕ ਆ, ਇਹ ਨੌਨ ਪੀਟੀਏ ਹੁੰਦੇ ਆ, ਇਹ ਐਮਡੀਐਮ ਲੌਕ ਹੁੰਦੇ, ਇਹਦੇ ਚ ਸਿੰਮਾਂ ਵਗੈਰਾ ਜਿੱਦਾਂ ਹੁਣ ਬਾਹਰ ਸਿੰਮਾਂ ਚੱਲਦੀਆਂ ਤੇ ਸਿੰਮਾਂ ਨਹੀਂ ਚੱਲਦੀਆਂ। ਇੱਥੇ ਸਿੰਮਾਂ ਇਹੀ ਫੋਨ ਅਗਰ ਆਪਾਂ ਪੀਟੀਏ ਅਪਰੂਵ ਚ ਲੈਣਾ, ਜਿਹੜੀਆਂ ਮਤਲਬ ਸਿੰਮਾਂ ਵੀ ਚੱਲਦੀਆਂ, ਇਹੀ ਫੋਨ 85000 ਰੁਪਏ ਦਾ 85,000 ਦਾ ਪੀਟੀਏ ਅਪਰੂਵਡ ਐਮਡੀਐਮ ਲੌਕ 36500 ਦਾ। ਪਾਕਿਸਤਾਨ ਚ ਬਹੁਤ ਸਾਰੀਆਂ ਪ੍ਰਾਈਜ਼ਾਂ ਦੇ ਵਿੱਚ ਬਹੁਤ ਸਾਰੇ ਫੋਨ ਆਉਂਦੇ ਆ। ਇਹੀ ਫੋਨ ਤੁਹਾਨੂੰ 50000 ਰੁਪਏ ਦਾ ਵੀ ਮਿਲੇਗਾ, ਇਹੀ ਫੋਨ ਤੁਹਾਨੂੰ 60000 ਰੁਪਏ ਦਾ ਵੀ ਮਿਲੇਗਾ। ਇਹੀ ਕੰਡੀਸ਼ਨ ਵੀ ਸੇਮ ਹੋਏਗੀ, ਲੇਕਿਨ ਸਿਰਫ ਔਰ ਸਿਰਫ ਕੀ ਹੋਏਗਾ, ਕੋਈ ਐਮਡੀਐਮ ਲੌਕ ਹੋਏਗਾ, ਕੋਈ ਜੀਵੀ ਹੋਏਗਾ, ਕਿਸੇ ਦਾ ਟੈਕਸ ਪੇ ਹੋਇਆ ਹੋਏਗਾ, ਕਿਸੇ ਦਾ ਨਹੀਂ ਹੋਇਆ ਹੋਏਗਾ, ਇਹ ਵਾਲਾ ਨਿਜ਼ਾਮ ਆ। ਰਾਈਟ ਰਾਈਟ ਹਾਂ। ਤੇ ਇਹਦੇ ਵਿੱਚ ਆਪਣੇ ਕੋਲ 13 ਕਿੰਨੇ ਦਾ ਵਾ? ਆਈਫੋਨ 13 ਕੱਲਾ 45000 ਰੁਪਏ ਦਾ ਵੀ ਆ, ਫਿਰ ਉਸ ਤੋਂ ਬਾਅਦ 55000 ਰੁਪਏ ਦਾ ਵੀ ਆ, ਉਸ ਤੋਂ ਬਾਅਦ 60000 ਰੁਪਏ ਦਾ ਵੀ ਆ, ਉਸ ਤੋਂ ਬਾਅਦ 63000 ਰੁਪਏ ਦਾ। ਅੱਛਾ, ਹਿਸਾਬ ਲਾਓ। ਫਿਰ ਬਾਕਸ ਪੈਕ ਵੀ ਆ ਜਾਂਦੇ ਉਹ ਕਿੰਨੇ ਦਾ ਵਾ? ਉਹ 78000 ਦਾ ਡੈਡ ਫਾਈਨਲ ਜਿਹੜਾ ਮਤਲਬ ਦੇਣਾ ਤੁਸੀਂ। ਅੱਛਾ ਐਂ ਦੱਸੋ, ਆਪਣੇ ਜਿਹੜਾ ਹੁਣ 17 ਆਇਆ ਨਾ, 17 ਪ੍ਰੋ ਮੈਕਸ, ਉਹ ਕਿੰਨੇ ਦਾ? 17 ਪ੍ਰੋ ਮੈਕਸ। ਹੁਣ ਇੰਟਰਸਟਿਡ ਚੀਜ਼ ਤੁਹਾਨੂੰ ਦਿਖਾਉਣ ਲੱਗੇ, ਮਜ਼ੇਦਾਰ ਵਾਲੀ ਯਾਰ ਆ ਵੇਖਿਓ ਸ਼ੁਗਲ, ਇਸ ਦੁਕਾਨ ਦੇ ਵਿੱਚ ਜ਼ਿਆਦਾ ਸ਼ੁਗਲ ਇਹ 17 ਪ੍ਰੋ ਕਿਧਰ ਹੈ? ਆ ਪਿਆ ਜੀ। 17 ਪ੍ਰੋ ਚੈੱਕ ਕਰ ਸਕਦੇ ਹੋ, ਸਿਰਫ ਔਰ ਸਿਰਫ 38000 ਰੁਪਏ ਚ। ਅਨਬਲੀਵੇਬਲ ਪ੍ਰਾਈਸ। ਚੈੱਕ ਕਰੋ। ਹੁਣ ਤੁਸੀਂ ਕਹੋਗੇ ਕਿ ਭਾਈ ਜਾਨ ਇਹਦੀ ਲਾਈਟ ਨਹੀਂ ਚੱਲਦੀ ਹੈਗੀ, ਚੈੱਕ ਕਰੋ ਜੀ, ਲਾਈਟ ਵੀ ਚੱਲਦੀ ਪ੍ਰੋਪਰ। ਅੱਛਾ ਇੱਕ ਹੋਰ ਨਾਲ 2 ਨੰਬਰ ਨਹੀਂ ਹੈਗਾ? 2 ਨੰਬਰ ਨਹੀਂਗਾ, ਅਗਰ ਇਹ 2 ਨੰਬਰ ਹੁਆ ਕਾਪੀ ਹੋਇਆ, ਡਬਲ ਕੀਮਤ ਵਾਪਸ ਕਰਾਂਗੇ। ਅੱਛਾ ਅਸੀਂ ਸਿਰਫ ਨਾਲ ਇਹਨੂੰ ਗੱਲ ਖੋਲ ਦਈਏ। ਸਮਾਨ ਦੱਸ ਬਈ। ਇਹ ਫੋਨ ਹੈ ਜੀ, ਇਹ ਫੋਨ ਆ ਭਾਜੀ, ਇਹ ਫੋਨ ਹੁੰਦਾ ਸੀ XR। ਇਹ ਵਾਲਾ ਫੋਨ ਆ, ਇਹਦੀ ਬੋਡੀ ਚੇਂਜ ਕਰਕੇ ਪਾਕਿਸਤਾਨੀ ਹੈ ਨਾ ਪਿਆਰ ਕਰਦੇ ਆਪਣੀ ਆਵਾਮ ਨਾਲ, ਇਹ ਬੋਡੀ ਲਾਤੀ 17 ਪ੍ਰੋ ਦੀ। ਯਾਰ ਕਿਆ ਯਕੀਨ ਮੰਨ, ਇਹ ਸਮਾਨ ਇਹ ਆਪਣੇ ਵਾਸਤੇ ਸਹੀ ਆ, ਵੀ ਕਾਨੂੰਨ ਲੱਗਾ ਹੋਵੇ ਤਾਂ ਲੱਗਦਾ ਮੁੰਡੇ ਕੋਲ। ਮੈਨੂੰ ਦੇ ਦਿਓ, ਮੈਂ ਤੇ ਪਿੰਡ ਵਾਲੇ ਨੂੰ ਸਫਾਈ ਕਰਦੇ ਮਾਰ ਦੇਣਾ ਜਾ ਕੇ, ਮੈਂ ਐਵੇਂ ਜਿੱਥੇ। ਅੱਛਾ ਤੇਰੇ ਪੈਰਾਂ ਦੀ ਜਾਨ ਨੇ ਐਵੇਂ ਮਿੱਟੀ ਚੱਕ ਲੈਣੀ, ਇੰਨਾ ਕੋ ਪੈਸਾ ਕਿੰਨਾ ਕਿੱਥੋਂ ਆ ਗਿਆ? ਅੱਛਾ ਭਾਜੀ ਠੀਕ ਆ। 16 ਕਿੰਨੇ ਦਾ ਵਾ ਆਪਣਾ? ਆਈਫੋਨ 16 ਪ੍ਰੋ ਮੈਕਸ। ਹਾਂਜੀ, ਜਿਹੜਾ ਨੌਨ ਪੀਟੀਏ ਦੀ ਇੱਥੇ ਨੌਨ ਪੀਡੀਏ ਤੇ ਪੀਡੀਏ। ਨੌਨ ਪੀਟੀਏ ਦੀ ਅੱਜਕੱਲ ਜਿਹੜੀ ਪ੍ਰਾਈਸ ਚੱਲ ਰਹੀ ਆ 2 ਲੱਖ ਤੋਂ 2,10,000 ਰੁਪਏ ਦੇ ਵਿੱਚ। ਠੀਕ ਆ। ਤੇ ਜਿਹੜਾ ਪੀਟੀਏ ਅਪਰੂਵਡ ਹੈ 3.5 ਲੱਖ ਰੁਪਏ ਚੱਲ ਰਿਹਾ। 3.5 ਲੱਖ ਰੁਪਈਆ। ਤੇ ਭਾਜੀ ਆ ਜਿਹੜਾ ਹੁਣ ਮੈਂ ਸਿੰਪਲ ਜੀ ਗੱਲ ਦੱਸਦਾ, ਆ ਫੋਨ ਆ ਜੀ 13। ਇਹਦੇ ਵਿੱਚ ਸਿੰਮਾਂ ਨਹੀਂ ਚੱਲਣੀਆਂ, ਇਹ 'ਚ ਨੈਟ ਚੱਲਣਾ। 2-2 ਮਹੀਨੇ ਸਿੰਮਾਂ ਵੀ ਚੱਲਣਗੀਆਂ ਇਹਦੇ ਵਿੱਚ। 2-2 ਮਹੀਨੇ ਤੁਸੀਂ ਇਹ 'ਚ ਚੱਲਣੀਆਂ ਵਾ 2-2 ਮਹੀਨੇ ਸਿੰਮਾਂ ਦੀ ਯਾਰ, ਮਤਲਬ ਚੱਲਣੀਆਂ ਵਾ ਸਰ। 2-2 ਮਹੀਨੇ ਸਿੰਮਾਂ ਚੱਲਣਗੀਆਂ, ਕਿਉਂ ਨਹੀਂ ਚੱਲਣਗੀਆਂ? ਵਾਹ ਪਿਆਰ ਵਾਲੀ ਚੀਜ਼ ਹੈ ਨਾ। 2 ਮਹੀਨੇ ਪੀਟੀਏ ਦੇ ਸ਼ਸ਼ਕੇ ਪੂਰੇ ਕਰੋ। ਇਹੀ ਫੋਨ ਪੀਟੀਏ ਅਪਰੂਵਡ 1,10,000 1,15,000 ਰੁਪਏ ਦਾ ਵੇਚ ਰਿਹਾ। ਅੱਛਾ ਮਤਲਬ ਲਓ ਜੀ, ਆਪਾਂ ਨੂੰ ਇਹ ਤਕਰੀਬਨ ਮਿਲ ਗਿਆ ਵਾ। ਤੁਸੀਂ ਐ ਹਿਸਾਬ ਲਾ ਲਓ ਵੀ
68-70 ਕਰ ਲਈਏ ਤਕਰੀਬਨ ਇੱਥੇ 68-70 ਚ ਕਰ ਲਓ। ਲਓ ਜੀ ਆਹ ਹਿਸਾਬ ਆ ਤੇ ਆਹ ਪ੍ਰਾਈਸਾਂ ਵਾ। ਸਾਨੂੰ ਨਾ ਫਰਿਸ਼ਤਾ ਵੀ ਲੈਣ ਆਇਆ ਹੋਵੇ ਨਾ ਉਹਨੂੰ ਵੀ ਕਹਿਣਾ ਵੀ ਅੱਧਾ ਕੀ ਘੰਟਾ ਰੋਕ ਅੱਖ ਲਾ ਲੈਂਦੇ ਸਾਨੂੰ ਸਮਾਨਿਆ। ਹੈਲੋ ਕੋ ਖੁਦਾ ਦਾ ਖੌਫ ਹੁੰਦਾ, ਜਿੱਥੇ ਥਾਂ ਮਿਲੀ ਜਿੱਥੇ ਮੰਜੀ ਲੱਭੀ ਉੱਥੇ ਸੌਂ ਗਿਆ ਯਾਰ। ਕੋਈ ਸ਼ਰਮ ਕਰ, ਪ੍ਰਾਹੁਣੇ ਆਏ ਆਪਾਂ। ਇੱਕ ਤਾਂ ਤੁਹਾਨੂੰ ਇਹ ਦੱਸ ਆਲਾ ਮੋਬਾਈਲ ਕੇਸ ਹੈ ਆ ਮੋਬਾਈਲ ਕੇਸ ਨੇ ਆਜ਼ਾਦ ਕੀਤਾ। ਕਿਉਂ? ਇੱਕ ਤਾਂ ਤੂੰ ਕੱਢ ਕੇ ਖੜੋ ਜਾਣਾ ਵੈਸੇ ਲਾ ਵੀ ਹੋਇਆ ਯਾਰ ਤੂੰ ਅੱਧਾ ਘੰਟੇ ਚੱਸ ਦੋ ਹੱਥ। ਲਓ ਜੀ ਆਸਮ ਭਾਈ ਕੋਲੇ ਆਏ ਆ ਤੇ ਇੱਥੇ ਪਿਆ ਹੀ ਤੇ ਬੁਰੇ ਹਾਲਾਤ ਇਹਦੇ ਵੀ ਮੈਨੂੰ ਕਿਤੇ ਸਵਾ ਦਿਓ। ਅੱਖਾਂ ਦੇ ਲਾ ਦੇ ਮੈਂ ਦੇਖ ਰਿਹਾ, ਸਾਰੇ ਵੀ ਦੇਖ ਰਹੇ ਆ। ਸਮਾਨਾ ਹੀ ਨਾਲ ਆ, ਮੈਂ ਦੱਸਿਆ ਸੀ ਮੈਂ ਕਿਹਾ ਸਮਾਨ ਸਾਰਾ ਦਿਨ ਆਪਣੇ ਨਾਲ ਰਹਿਣਾ, ਤੁਸੀਂ ਸ਼ੁਗਰ ਦੇਖਣਾ। ਸਾਰਾ ਦਿਨ ਗੱਲ ਹੀ ਹੋਈ ਸੀ ਮਾਮਾ 12 ਵਜੇ ਦੀ ਗੱਲ ਹੋਈ ਸੀ ਆਪਣੀ ਸਾਡੀ। 12 ਵਜੇ ਤੇ ਸੋਣਾ ਹੁੰਦਾ। ਲਓ ਜੀ 9 ਵਜੇ ਫੋਨ ਖਾਣਾ ਛਾਣਾ ਆ ਗਿਆ। ਨਹੀਂ ਕਿ ਖਾਣਾ ਖਾ ਲਈਏ ਤਾਂ ਨਿਕਲੀਏ, ਇਹਨੂੰ ਜਾ ਕੇ ਮੁੜ ਕੇ ਸਵਾਉਣਾ ਮੇਰੇ ਯਾਰ ਨੂੰ, ਉੱਠ ਛੇਤੀ ਤੇ ਮੁੜ ਕੇ ਚੱਲੀਏ। ਘਰੇ ਜਾਣਾ ਨਹੀਂ ਨਹੀਂ ਭਾਜੀ ਇੰਨਾ ਟਾਈਮ ਨਹੀਂ ਹੈਗਾ, ਦੇਖੋ ਜਾ ਕੇ ਭਾਈ ਨੇ ਸੌਣਾ ਹੈ। ਇਹਨੂੰ ਘਰੇ ਜਾਣਾ ਮੇਰਾ ਮੱਝਾਂ ਚੋਣ ਦਾ ਨਾਮ ਹੈ ਤੂੰ ਤਾਂ ਚੂਣੀਆਂ ਹੀ ਆ। ਮੈਂ ਆਇਆ ਹੁਣੇ ਥੋੜੀ ਦੇਰ ਪਹਿਲਾਂ ਹੀ ਤੇ ਹੋ ਗਿਆ ਲੇਟ ਬਹੁਤ ਜ਼ਿਆਦਾ ਸਾਰਾ, ਕਿਉਂਕਿ ਰਸਤਾ ਤੇ ਹੈਗਾ ਸੀ ਲੇਕਿਨ ਮੈਂ ਤੇ ਸਮਾਨਾ ਆਏ ਵੀ ਹੌਲੀ ਹੌਲੀ ਆ ਤੇ ਬਾਈ ਨੇ ਥੋੜਾ ਲੇਟ ਮਤਲਬ ਸਾਨੂੰ ਤੁਰਨ ਦਿੱਤਾ ਉੱਥੋਂ ਤੇ ਹੁਣ ਪਹੁੰਚੇ ਆ ਤੇ ਇੱਧਰ ਬੈਠੇ ਚੌਰ ਸਾਹਿਬ। ਮੁਬਾਰਕਾਂ ਸਰ। ਭਾਈ ਵਿਖਾਓ ਸਾਰਿਆਂ ਨੂੰ, ਆਦਾ ਫੋਨ ਵਿਖਾਓ, ਵਿਖਾ ਕੇ ਮੁਬਾਰਕਾਂ ਲਓ। ਸਾਰੇ ਕਹਿੰਦੇ ਵੀ ਮੋਬਾਈਲ ਰੱਬ ਦਊਗਾ ਸੈਮ ਨੂੰ, ਰੱਬ ਨੇ ਦੇ ਦਿੱਤਾ ਵਾ। ਵਿਖਾਓ ਸਰ, ਇਹਨੂੰ ਓਪਨ ਕਰੋ, ਲਾਓ ਇਹਦਾ ਉੱਤੋਂ ਕਵਰ ਸ਼ਵਰ। ਲਓ ਜੀ ਸਭ ਤੋਂ ਪਹਿਲਾਂ ਤੇ ਸੈਮ ਨੂੰ ਦਿਓ ਮੁਬਾਰਕਾਂ ਫੋਨ ਦੀਆਂ। ਕਿਆ ਬਾਤਾਂ ਮਾਸ਼ਾਅੱਲਾ। 13 ਲਿਆ ਵਾ ਲੇਕਿਨ ਇਸ ਤੋਂ ਵੱਡਾ ਵੀ ਰੱਬ ਦੇਗਾ। 14-15 ਹੈ ਜਿਹੜਾ ਵੀ 17-18 ਅੱਲਾ ਦੇਵੇ ਅੱਲਾ ਦੇਵੇ। ਲਓ ਜੀ ਮਾਸ਼ਾਅੱਲਾ ਫੋਨ ਲਿਆਤਾ ਸੈਮ, ਮਤਲਬ ਲੈ ਲਿਆ ਸੈਮ ਨੇ, ਠੀਕ ਆ। ਤੇ ਕਿਆ ਬਾਤ ਆ ਸਰ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਰੱਬ ਤੁਹਾਡੇ ਕਿਸਮਤ 'ਚ ਕਰੇ, ਮੁਕੱਦਰਾਂ 'ਚ ਕਰੇ, ਰੱਬ ਤੁਹਾਨੂੰ ਚਲਾਉਣਾ ਨਸੀਬ ਕਰੇ। ਤੇ ਇੱਕ ਹੋਰ ਦੁਆ ਦੇਵਾਂ ਨਾਲ ਯਾਰ, ਹੱਸਵੇ ਨਾ ਤੂੰ। ਅੱਛਾ ਨਹੀਂ ਦੁਆ ਇਹ ਆ ਯਾਰ ਵੀ ਸੈਮ ਹੁਣੇ ਬਣਾਉਣ ਲੱਗੇ ਆ ਵਲੋਗਿੰਗ ਚੈਨਲ ਤੇ ਰੱਬ ਸੋਹਣਾ ਇਹਨਾਂ ਨੂੰ ਮਿਹਨਤੀ ਬਣਾਵੇ। ਇਹ ਮੈਂ ਕਹੂੰਗਾ, ਇਹ ਨਹੀਂ ਕਹੂੰਗਾ ਵੀ ਚਲਾਵੇ, ਇਹ ਮੈਂ ਕਹੂੰਗਾ ਰੱਬ ਇਹਨਾਂ ਨੂੰ ਮਿਹਨਤੀ ਬਣਾਵੇ। ਇਹਨਾਂ ਨੂੰ ਪਤਾ ਲੱਗੇ ਕਿ ਕੋਈ ਵੀ ਕੰਮ ਕਰਨਾ ਉਹ ਕਿਵੇਂ ਹੋਣਾ, ਕਿੰਨੀ ਮਿਹਨਤ ਲੱਗਦੀ ਆ, ਕਿੰਨਾ ਵਰਕ ਹੁੰਦਾ ਵਾ। ਸੋ ਮਿਹਨਤੀ ਹੋਣ, ਚੱਲਣਾ ਚਲਾਉਣਾ ਰੱਬ ਦੇ ਹੱਥ ਆ। ਭਾਈ ਨੇ ਇੱਕ ਦਿਨ ਕਮੈਂਟ ਕੀਤਾ ਸੀ ਕਿ ਮਾਲੀ ਦਾ ਕੰਮ ਪਾਣੀ ਦੇਣਾ, ਠੀਕ ਆ, ਤੇ ਮਾਲਕ ਦਾ ਕੰਮ ਰੰਗ ਲਾਉਣਾ, ਠੀਕ ਆ। ਸ਼ੇਰ ਆ, ਮੈਂ ਸਿਰਫ ਸ਼ਾਰਟ ਗੱਲ ਕੀਤੀ ਆ। ਤੇ ਮਾਸ਼ਾਅੱਲਾ ਜੀ ਇਹ ਆ ਗਿਆ ਫੋਨ, ਇੱਕ ਫੋਨ ਇੱਧਰ ਆ ਤੇ ਇਹ ਘਰ ਦੇਣਾ ਮੈਂ। ਲਓ ਜੀ ਇਹ ਫੋਨ ਆ ਗਿਆ, ਇੱਕ ਹੋਰ 2 ਫੋਨ ਲਏ ਆ। ਅਲਹਮਦੁਲਿਲਾ, ਸ਼ੁਕਰ ਮਾਲਕ ਦਾ ਜੀ। ਇੰਨੀ ਜੋਗੇ ਹੋ ਗਏ, ਸੋਚਿਆ ਵੀ ਨਹੀਂ ਸੀ ਕਿ ਰੱਬ ਨੇ ਇੰਨੀ ਜੋਗਾ ਕਰ ਦੇਣਾ। ਮਿਹਨਤ ਨੂੰ ਰੰਗ ਭਾਗ ਲੱਗਦੇ ਆ ਤੇ ਰੱਬ ਨੇ ਲਾਇਆ। ਅਲਹਮਦੁਲਿਲਾ, ਸ਼ੁਕਰ ਰੱਬ ਦਾ 100 ਵਾਰੀ। ਤੇ ਲਓ ਜੀ ਮਾਸ਼ਾਅੱਲਾ ਇੱਧਰ ਅਸੀਂ ਬੈਠੇ ਜੀ ਫੋਨ ਫਾਨ ਚਾਰੇ ਲਾ ਕੇ। ਤੇ ਸੈਮ ਸਾਹਿਬ ਹੁਣ ਅਗਲੀਆਂ ਅਪਡੇਟਾਂ ਦੇ ਦਈਏ ਮੜੀਆਂ ਜੀਆਂ। ਹੁਣ ਆਏ ਆ, ਹੋਰ ਤਾਂ ਸਾਰੇ ਕੰਮ ਸ਼ਮ ਗਏ ਆ ਨਿਬੜ ਹੈ। ਤੇ ਮੈਂ ਕਿਹਾ ਵੀ ਹੁਣ ਬਾਕੀ ਅਪਡੇਟਾਂ ਦੇ ਦਈਏ। ਇੱਧਰ ਕਰੋ ਚੈੱਕ, ਪਲਸਤਰ ਗਿਆ ਆਪਣੇ ਹੋ ਤੇ ਬੇਬੇ ਨੇ ਮੰਜੇ ਡਾਹਤੇ ਆ, ਅੱਲਾ ਰੱਖੇ ਖੈਰ ਹੈ ਵਿਹੜੇ ਦੇ ਵਿੱਚ। ਤੇ ਮਾਸ਼ਾਅੱਲਾ ਮਾਹੌਲ ਬਣ ਗਿਆ ਫਿੱਟ। ਤੇ ਸੈਮ ਸਾਹਿਬ ਅਪਡੇਟ ਦਈਏ ਫਿਰ, ਛੇਤੀ ਕਰੋ ਅਪਡੇਟ। ਪਹਿਲੀ ਇਹ ਆ ਜੀ ਕਿ ਮੈਂ ਜਾ ਰਿਹਾ ਵਾਂ ਇਸ ਟਾਈਮ, ਮਤਲਬ ਹੁਣੇ ਜਾਵਾਂ ਜਾਂ ਸਵੇਰ ਫਸਟ ਟਾਈਮ ਜਾਵਾਂ। ਮੈਂ ਜਾ ਰਿਹਾ ਜੀ ਨਾਰਦਰਨ ਏਰੀਆਜ਼ ਦੇ ਵਿੱਚ। ਨਾਰਦਰਨ ਏਰੀਆਜ਼ ਦੇ ਵਿੱਚ ਇੱਕ ਸਾਡੇ ਇਲਾਕੇ ਜਗ੍ਹਾ ਨਰਾਨ ਕਗਾਨ ਤੋਂ ਅੱਗੇ ਆ ਜੀ ਸੁਮੇਤ। ਨਰਾਨ ਕਗਾਨ ਦਾ ਹਰ ਬੰਦੇ ਨੇ ਸੁਣਿਆ, ਸੁਮੇਤ ਦਾ ਬਹੁਤ ਘੱਟ ਬੰਦੇ ਨੇ ਸੁਣਿਆ। ਅਸੀਂ ਜਾਣਾ ਜੀ ਟਾਈਗਰ ਪੀਕ ਸਰ ਕਰਨ, ਮਿਨੀ K2 ਬੋਲਦੇ ਆ ਉਹਨੂੰ। ਸਾਡੇ ਦੋਸਤ ਨੇ ਅਹਿਮਦ ਜੇ ਹੋਣੇ, ਮਹਿਮੂਦ ਜੇ ਹੋਣੇ, ਆਪਣੇ ਮਿਊਜ਼ਿਕ ਪ੍ਰੋਡਿਊਸਰ, ਉਹ ਮਾਸ਼ਾਅੱਲਾ ਕੰਮ ਕਰਦੇ ਰਹਿੰਦੇ ਆ। ਲੇਕਿਨ ਕਾਫੀ 2-3 ਮੰਥ ਤੋਂ ਉਹਨਾਂ ਨੇ ਮੇਰੇ ਜ਼ਿੰਮੇ ਲਾਇਆ ਵੀ ਤੂੰ ਸਾਡੇ ਨਾਲ ਜਾਣਾ। ਮੈਂ ਸੋਚਿਆ ਸੀ ਵੀ ਇਸ ਤਰ੍ਹਾਂ ਦਾ ਐਡਵੈਂਚਰ ਕਰਾਂਗੇ, ਸਰ ਕਰਨ ਦੀ ਕੋਸ਼ਿਸ਼ ਕਰਾਂਗੇ, ਬੇਸ ਕੈਂਪ ਤੱਕ ਜਾਵਾਂਗੇ, ਲਾਈਕ ਕੁਛ ਇਸ ਤਰ੍ਹਾਂ ਦਾ, ਠੀਕ ਆ। ਕੁਛ ਨਦੀਆਂ ਆਉਣਗੀਆਂ, ਕੁਛ ਵਾਦੀਆਂ ਆਉਣਗੀਆਂ, ਕੋ ਉੱਥੋਂ ਦਾ ਮਾਹੌਲ ਚਾਲ ਆਏਗਾ, ਕੁਛ ਉੱਥੋਂ ਦੇ ਪਿੰਡ ਹੋਣਗੇ, ਕੁਛ ਉੱਥੋਂ ਦੇ ਲੋਕ ਹੋਣਗੇ ਤੇ ਨਾਲ ਦੀ ਨਾਲ ਪਹਾੜ ਹੋਣਗੇ ਤੇ ਪਹਾੜਾਂ ਨਾਲ ਗੱਲਾਂ ਕਰਾਂਗੇ। ਸੋ ਤੁਸੀਂ ਅਗਲੇ ਵਲੌਗ ਜੁੜ ਕੇ ਵੇਖਣੇ ਆ। ਤੇ 1-2 ਗੱਲਾਂ ਹੋਰ ਆ ਉਹ ਮੈਂ ਬਾਅਦ ਚ ਕਰਦਾ। ਤੇ ਮਿਨੀ K2 ਬੋਲਦੇ ਆ ਜੀ ਪਾਕਿਸਤਾਨ ਦੇ ਵਿੱਚ ਉਹਨੂੰ। ਤੇ ਉਚਾਈ ਉਹਦੀ ਮੈਂ ਤੁਹਾਨੂੰ ਬਾਅਦ ਚ ਦੱਸੂ ਅਗਲੇ ਵਲੌਗ 'ਚ ਵੀ ਉਚਾਈ ਕਿੰਨੀ ਆ, ਕਿੰਨੇ ਘੰਟੇ, ਕਿੰਨੇ ਦਿਨ, ਕਿੰਨਾ ਟਾਈਮ ਲੱਗਦਾ, ਉਹ ਹੋਣਗੀਆਂ ਨਾਲ ਦੀ ਨਾਲ ਗੱਲਾਂ। ਐਡਵੈਂਚਰ ਹੋਏਗਾ, ਮੈਂ ਫਸਟ ਟਾਈਮ ਕਰਨਾ, ਮੇਰੇ ਵਾਸਤੇ ਪਹਿਲੀ ਵਾਰੀ ਇਹ ਚੀਜ਼ ਆ, ਫਸਟ ਐਕਸਪੀਰੀਅੰਸ ਆ। ਤੇ ਹੋਪਫੁਲੀ ਤੁਸੀਂ ਇਸ ਐਕਸਪੀਰੀਅੰਸ ਨੂੰ ਮੇਰੇ ਨਾਲ ਇੰਜੋਏ ਕਰੋਗੇ, ਠੀਕ ਹੈ ਜੀ। ਇਹ ਅਪਡੇਟ ਸੀ ਜਿਹੜੀ 1-2 ਦਿਨ ਤੋਂ ਮੈਂ ਦੇਣਾ ਚਾਹ ਰਿਹਾ ਸੀ।
ਦੂਜੀ ਅਪਡੇਟ। ਸੈਮ ਸਾਹਿਬ ਹੁਣ ਦੱਸੋ ਜੀ ਵਲੌਗਾਂ ਦਾ ਕੀ ਕਰਨਾ? ਵਲੌਗ ਤੁਸੀਂ ਬਣਾਉਣੇ ਆ? ਲੋਕ ਵਾਲੇ ਦੱਸਣਗੇ ਵੀ ਅਸੀਂ ਵੀ ਬਣਾਈਏ ਤੇ ਇਹ ਵੀ ਬਣਾਵੇ। ਮੈਂ ਤਾਂ ਬਣਾਉਣੇ ਆ ਡੈਫੀਨੇਟਲੀ। ਹੁਣ ਇੱਕ ਦਿਨ 'ਚ ਦੋ ਆਉਣ ਕਿ ਗਾਂ ਦੀ ਗਾਂ ਹੋਣ ਜਾਂ ਗਾਂ ਦੀ ਗਾਂ ਹੋਣ, ਕਿਉਂਕਿ ਗਾਂ ਮਿਕਸ ਫਿਰ ਨਹੀਂ ਚੱਲ ਹੋ ਪਈ ਸਕਦੇ, ਮਿਕਸ ਹੋ ਨਹੀਂ ਸਕਦਾ। ਉਹਦਾ ਰੀਜ਼ਨ ਆ ਮੈਂ ਅਗਰ ਕਹਾਂ ਨਾ ਕਿ ਵੀ ਅੱਧਾ ਵਲੌਗ ਮੈਂ ਸ਼ੂਟ ਕਰਾਂ ਅੱਧਾ ਸਾਈਮ ਕਰੇ, ਇਸ ਤਰ੍ਹਾਂ ਨਹੀਂ ਹੋ ਸਕਦਾ। ਉਹਦਾ ਰੀਜ਼ਨ ਆ ਕਿ ਉੱਥੇ ਇੰਟਰਨੈਟ ਦੀ ਥੋੜੀ ਕਿੱਲਤ ਹੁੰਦੀ, ਕਮੀ ਹੋਣ ਕਰਕੇ ਮੈਂ ਇਹਨੂੰ ਸ਼ਾਰਟਸ ਨਹੀਂ ਭੇਜ ਸਕਦਾ ਜਾਂ ਮੈਨੂੰ ਇਹ ਨਹੀਂ ਭੇਜ ਸਕਦਾ। ਜੇ ਮੈਨੂੰ ਇਹ ਭੇਜੇਗਾ ਕੋਈ ਭੇਜ ਜਾਣਗੇ, ਉੱਥੇ ਡਾਊਨਲੋਡਿੰਗ ਦੀ ਪ੍ਰੋਬਲਮ ਹੋ ਸਕਦੀ ਆ ਜਾਂ ਉੱਥੇ ਇੱਕ ਹੋਰ ਪ੍ਰੋਬਲਮ ਹੋ ਸਕਦੀ ਹੈ ਅਪਲੋਡਿੰਗ ਦੀ, ਤੁਹਾਡੇ ਤੱਕ ਵਲੌਗ ਨਹੀਂ ਪਹੁੰਚਣੇ। ਇਸ ਕਰਕੇ ਮੈਂ ਪਾਊਂਗਾ ਵਲੌਗ, ਕੋਸ਼ਿਸ਼ ਕਰੂੰਗਾ ਮਾਰਨਿੰਗ ਪਾਵਾਂ ਜਾਂ ਇਦਾਂ ਆਵੇ ਵਲੌਗ ਇੱਕ ਦਿਨ 'ਚ 2 ਆਉਣ, ਤੇ ਜਾਂ ਹੋ ਸਕਦਾ ਕਿ ਮਤਲਬ ਆਪਣੇ ਟਾਈਮ ਤੇ ਵਲੌਗ ਆਉਣਗੇ, ਲੇਕਿਨ ਫਿਰ ਅੱਗੇ ਪਿੱਛੇ ਸ਼ਫਲ ਕਰਕੇ ਪਾ ਦਾਂਗੇ। ਇਹ ਹੁਣ ਤੁਸੀਂ ਅੱਜ ਦੇ ਵਲੌਗ 'ਚ ਕਮੈਂਟ ਕਰਕੇ ਦੱਸਣਾ ਹੈ। ਸੋ ਉਸ ਤੋਂ ਬਾਅਦ ਇਹ ਚੀਜ਼ ਅਪਲਾਈ ਕਰਾਂਗੇ ਆਪਾਂ, ਠੀਕ ਹੈ ਜੀ। ਸੋ ਬਾਕੀ ਸਰ ਮਿਲਦੇ ਆ ਹੁਣ ਆਪਾਂ ਵਾਦੀਆਂ 'ਚ। ਡੇਰਾ ਨਾਲ ਹੀ ਰਹੇਗਾ, ਸੈਮ ਦੇ ਨਾਲ ਤੁਸੀਂ ਡੇਰਾ ਵੇਖੋਗੇ ਇਸ ਵਾਰੀ। ਕੰਮਕਾਰ ਹੋਣਗੇ, ਪਲਾਨ ਇਹਨਾਂ ਨੇ ਵਾਹਵਾ ਕੀਤੇ ਆ ਮੇਰੇ ਤੋਂ ਬਾਅਦ ਦੇ, ਤੇ ਉਹ ਪਲਾਨ ਤੁਸੀਂ ਐਗਜ਼ੀਕਿਊਟ ਕਰਿਓ। ਘਰ ਦਾ ਕੰਮ ਹੁੰਦਾ ਦੇਖਿਓ, ਨਾਲ ਸੈਮ ਦੀ ਵਲੌਗਿੰਗ ਦੇਖਿਓ। ਇਹਦੀ ਵਲੌਗਿੰਗ ਸਕਿੱਲ ਤੋਂ ਬਾਅਦ ਆਪਾਂ ਇਹਦਾ ਚੈਨਲ ਸਬਸਕ੍ਰਾਈਬ ਕਰਨਾ ਵਾ, ਕਿਉਂਕਿ ਇਹ ਦੇਖੀ ਹੋਈ ਮੇਰੀ ਵਲੌਗ ਯਾਰ ਫਿਰ ਹੁਣ ਜਰਾ ਮਤਲਬ ਲਾਗੇ ਚਾਗੇ ਵੇਖਣਗੇ ਨਾ ਸਾਰੇ ਜਣੇ ਪੂਰੀ ਹੈ। ਆ ਗਿਆ ਉਧਰ ਵਲੌਗਰ ਆ ਗਿਆ ਸਾਡਾ ਨਿੱਕਾ ਜੱਟੂ। ਪਹਿਲੀ ਗੱਲ ਤੈਨੂੰ ਮੁਬਾਰਕਾਂ ਭਾਈ, ਬਹੁਤ ਤੁਹਾਨੂੰ ਫੋਨ ਦੀਆਂ। ਜੱਟੂ ਦਾ ਫੋਨ ਆ ਗਿਆ। ਜੱਟੂ ਦਾ ਹੁਣ ਅਕਾਊਂਟ ਵੀ ਬਣ ਜਾਣਾ ਜੀ ਇੰਸਟਾਗ੍ਰਾਮ ਦਾ, ਪੋਇਟਰੀ ਵੀ ਚੱਲੇਗੀ ਸਰ, ਹੋਰ ਸਾਰਾ ਕੁਝ ਮਾਹੌਲ ਚਾਲ ਹੋਏਗਾ ਪੂਰਾ। ਤੇ ਆਪਾਂ ਇਸ ਵਲੌਗ 'ਚ ਨਹੀਂ ਅਗਲੇ ਵਲੌਗ 'ਚ ਮੈਂਸ਼ਨ ਕਰ ਦਾਂਗੇ, ਠੀਕ ਆ। ਆਪਦਾ ਅਕਾਊਂਟ ਵਗੈਰਾ ਮੈਂਸ਼ਨ ਕਰਕੇ ਸਾਰਿਆਂ ਨੂੰ ਆਪਦੀ ਪੋਇਟਰੀ ਸੁਣਾਇਓ। ਤੇ ਵਲੌਗ ਦੇ ਵਿੱਚ ਪੋਇਟਰੀ ਰੁਕਣੀ ਨਹੀਂ ਚਾਹੀਦੀ ਤੇਰੀ, ਨਵੀਂ ਵੱਧ ਤੋਂ ਵੱਧ, ਤਾਂ ਕਿ ਮੇਰੇ ਪਿੱਛੋਂ ਸ਼ੇਰਾਂ ਦੀ ਕਿੱਲਤ ਨਾ ਆ ਜਾਵੇ। ਲੋਕੀ ਕਹਿਣ ਵੀ ਵੀਰ ਸਾਰੇ ਭਰਾ ਆਪਣੇ ਕਹਿਣ ਵੀ ਯਾਰ ਕਿਆ ਬਾਤ ਆ। ਬਾਕੀ ਲਓ ਜੀ ਵਲੌਗ ਆਪਾਂ ਕਰਦੇ ਐਂਡ। ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ ਦਿਓ ਇਜਾਜ਼ਤਾਂ। ਹੁਣ ਮਿਲਦੇ ਆ ਸਵੇਰੇ ਇੱਕ ਨਵੇਂ ਵਲੌਗ 'ਚ, ਇੱਕ ਨਵੀਂ ਵੀਡੀਓ 'ਚ, ਡੇਰੇ ਦੇ ਨਾਲ ਤੇ ਪਹਾੜਾਂ ਦੇ ਨਾਲ। ਸੋ ਐਡਵੈਂਚਰ ਹੋਣ ਵਾਲਾ, ਵਲੌਗ ਨੂੰ ਦੇਖਣਾ ਪੂਰਾ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਸਵਾਦ ਬੜਾ ਹੋਣ ਵਾਲਾ। ਹੁਣ ਦਿਓ ਇਜਾਜ਼ਤਾਂ, ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ। ਰੱਬ ਰੱਖੇ।